ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਪੰਜਾਬੀ ਰੇਡੀਓ ਯੂਐਸਏ ਦਾ ਇਹ ਪ੍ਰੋਗਰਾਮ ਦੁਪਹਿਰ 3 ਤੋਂ ਲੈ ਕੇ 4 ਵਜੇ ਤੱਕ ਟੈਲੀਕਾਸਟ ਹੁੰਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਰੱਖਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਅੱਜ ਜਿਸ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਉਹ ਮਸਲਾ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦੇ ਨਾਲ ਜੁੜਿਆ ਹੋਇਆ ਹੈ। ਰਾਹੁਲ ਗਾਂਧੀ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਠੀਕ ਉਸੇ ਵੇਲੇ ਕੁਝ ਲੋਕਾਂ ਨੇ ਖਾਲਿਸਤਾਨ ਪੱਖੀ ਨਾਰੇ ਲਾਏ ਤੇ ਰਾਹੁਲ ਗਾਂਧੀ ਦੀ ਇਸ ਫੇਰੀ ਦਾ ਜਾਂ ਕਹਿ ਲਓ ਕਿ ਇਸ ਭਾਸ਼ਣ ਦਾ ਵਿਰੋਧ ਕੀਤਾ। ਇਹਦੇ ਤੇ ਚਰਚਾ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਸਾਂਝੀ ਸਾਥ ਦੇ ਵਿੱਚ। ਸੋ ਬਿਲਕੁਲ ਪ੍ਰਵੀਨ ਜੀ, ਰਾਹੁਲ ਗਾਂਧੀ ਆਵੇ ਜਾਵੇ ਕਿਸੇ ਨੂੰ ਕੋਈ ਇੰਨਾ ਅਸਰ ਨਹੀਂ ਪੈਂਦਾ, ਪਰ ਦੇਖੋ ਵੀ ਦਿਨ ਬੰਦੇ ਨੇ ਕਿਹੜੇ ਚੁਣੇ ਆ। ਜੀ ਜਿਸ ਟਾਈਮ ਇਸ ਦੇ ਪਰਿਵਾਰ ਵੱਲੋਂ ਪਾਪਣ ਇੰਦਰਾ ਸੀ, ਉਸ ਦੇ ਦੁਆਰਾ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਹੋਰ ਕਿੰਨੇ ਜਿਹੜੇ ਗੁਰੂ ਘਰ ਸੀਗੇ ਜੀ ਉੱਥੇ ਸ਼ਰੇਆਮ ਜਿਹੜਾ ਉਹ ਕਤਲੇਆਮ ਹੋਇਆ, ਵੀ ਕਿਸ ਤਰੀਕੇ ਦੇ ਨਾਲ ਹਮਲੇ ਜਿਹੜੇ ਉਹ ਹੋਏ ਤੇ ਉਸ ਦਿਨਾਂ ਦੇ ਵਿੱਚ ਇੱਥੇ ਆ ਕੇ, ਹਾਂ ਨੋ ਡਾਊਟ ਉਹਦਾ ਇੱਕ ਆਪਣਾ ਨਿੱਜੀ ਮਫਾਦ ਹੈਗਾ ਆ। ਉਹ ਸਿਆਸਤ ਤੋਂ ਪ੍ਰੇਰਿਤ ਉਹਦੀ ਜਿਹੜੀ ਇਹ ਫੇਰੀ ਹੁੰਦੀ ਆ, ਕਿਹੜੇ ਸਿਆਸਤਦਾਨ ਦੀ ਨਹੀਂ ਹੁੰਦੀ, ਜਾਂ ਕਿਸੇ ਦੇ ਬਹੁਤ ਪਰਸਨਲ ਹੁੰਦੇ ਆ, ਜਾਂ ਫਿਰ ਇਦਾਂ ਇਹ ਸਿਆਸਤ, ਕਿਉਂਕਿ ਇਹਦਾ ਭਾਸ਼ਣ ਵੀ ਹੁਣ ਮੋਦੀ ਦੀ ਉਲਟੀ ਦੇਣ ਪਹੁੰਚਿਆ ਹੋਇਆ ਸੀਗਾ ਇੱਥੇ। ਇਹ ਨਹੀਂ ਆ ਵੀ ਕੋਈ ਅਸੀਂ ਮੋਦੀ ਦੇ ਮਿੱਤ ਤਾਂ ਇਸ ਚੀਜ਼ ਨੂੰ ਅਸੀਂ ਇਹ ਕਹਿ ਰਹੇ ਹਾਂ। ਉਹ ਉੱਥੇ ਚਲੋ ਜੋ ਹੋਣਾ ਆ ਉਹ ਹੋ ਰਿਹਾ ਆ, ਜਿੱਦਾਂ ਉਹਨਾਂ ਨੇ ਚੱਲਣਾ ਆ ਉਹ ਆਪਸ ਦੇ ਵਿੱਚ ਉਹਨਾਂ ਦੀ ਜਿੱਦਾਂ ਵੀ ਤੁਰੀ ਜਾਂਦੀ ਆ, ਗੱਲਬਾਤ ਹੋ ਰਹੀ ਆ। ਪਰ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੁੰਦਾ ਆ, ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਆ, ਤੇ ਉਸੇ ਦੌਰਾਨ ਮੈਂ ਦੇਖ ਰਿਹਾ ਵੀ ਆਪਾਂ ਤਸਵੀਰਾਂ ਦੇਖੀਆਂ, ਉਹਦੀਆਂ ਵੀਡੀਓਜ਼ ਵੀ ਆ ਰਹੀਆਂ ਆ ਵੀ ਸਿਰਾਂ 'ਚ ਪੱਗ ਫਸਾਈ ਵੀ ਕਈ ਬੰਦੇ ਉੱਥੇ ਪਹੁੰਚੇ ਨੇ, ਮੂਹਰੇ ਬੈਠੇ ਨੇ। ਉਹ ਚਲੋ ਕਿਸੇ ਦੇ ਨੇੜਤਾ ਕਿਸੇ ਦੇ ਨਾਲ ਹੋ ਸਕਦੀ, ਆਪਾਂ ਜੇ ਉਹ ਵੀ ਥੋੜਾ ਜਿਹਾ ਇਹਨਾਂ ਨੂੰ ਸਪੇਸ ਦੇਈਏ ਤਾਂ। ਉਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਭਾਸ਼ਣ ਹੋਏ ਉਸ ਦੇ ਵਿੱਚ ਸਵਾਲ ਜਵਾਬ ਹੋਏ ਉਹਦੇ ਵਿੱਚ ਕੋਈ ਆਪਣੀ ਭਾਸ਼ਾ ਨੂੰ ਲੈ ਕੇ ਗੱਲ ਕਰ ਰਿਹਾ ਸੀ, ਕੋਈ ਸਾਊਥ ਵਾਲੇ ਪਾਸਿਓਂ ਕੋਈ ਉਹ ਆਪਣੀਆਂ ਗੱਲਾਂ ਜਿਹੜੇ ਉਹ ਕਰ ਰਹੇ ਸੀ, ਕੋਈ ਮੁਸਲਮਾਨਾਂ ਨੂੰ ਲੈ ਕੇ, ਕੋਈ ਦਲਿਤਾਂ ਨੂੰ ਲੈ ਕੇ ਗੱਲ ਕਰ ਰਿਹਾ ਸੀ। ਪਰ ਉੱਥੇ ਜਿਹੜੇ ਆਪਣੇ ਹੁਣ ਮਾਈਨੋਰਿਟੀ ਚ ਆਉਂਦੇ ਆ ਉੱਥੇ ਪੂਰੇ ਮੁਲਕ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੇ ਸਿੱਖ ਨੇ, ਪੰਜਾਬੀ ਨੇ, ਉੱਥੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਕੋਈ ਸਵਾਲ ਹੀ ਨਹੀਂ। ਉਹ ਮਤਲਬ ਉਹ ਜਿਹੜੇ ਉੱਥੇ ਪਹੁੰਚੇ ਆ ਸਿਰਫ ਆਓ ਭਗਤ ਕਰਨ ਦੇ ਲਈ, ਵੀ ਅਸੀਂ ਫੋਟੋ ਖਿਚਾ ਲਈਏ, ਅਸੀਂ ਉਹਦੇ ਗਲ 'ਚ ਹਾਰ ਪਾ ਦਈਏ, ਅਸੀਂ ਇਹਨੂੰ ਏਦਾਂ ਕਰ ਦਈਏ, ਤੇ ਅੱਗੋਂ ਵੀ ਮੀਸਣਾ ਜੀ ਜਿਹੜੀ ਗੱਲ ਕਰਕੇ ਜਿਹੜਾ ਉਹ ਤੁਰਦਾ ਬਣਦਾ ਆ, ਨਫ਼ਰਤ ਦੀ ਨਹੀਂ ਮੁਹੱਬਤ ਦੀ ਦੁਕਾਨ। ਨੇ ਉਦੋਂ ਕਿੱਥੇ ਸੀ ਤੁਹਾਡੀ ਮੁਹੱਬਤ ਦੀ ਦੁਕਾਨ, ਜਦੋਂ ਤੁਹਾਡਾ ਪਿਤਾ ਇਹਦਾ ਹੀ ਜਿਹੜਾ ਉਹ ਕਹਿ ਰਿਹਾ ਸੀ। ਨਾਲੇ ਇਹਨਾਂ ਗੱਲਾਂ ਦਾ, ਇਹਨਾਂ ਸ਼ਿਕਵਿਆਂ ਦੇ ਜਵਾਬ ਨਹੀਂ ਸਹੀ ਬਣੇ। ਵੀ ਉਹ ਕੀ ਤੁਸੀਂ ਕਿਤਾ, ਤੁਸੀਂ ਟਾਈਟਲਰ ਨੂੰ ਦੇਖ ਲਓ, ਉਹ ਹੁਣ ਜਾ ਕੇ ਕੁਛ ਜਿਹੜਾ ਉਹਦੇ ਅਦਾਲਤੀ ਕਾਰਵਾਈਆਂ ਕੁਛ ਜਿਹੜੀਆਂ ਉਹ ਹੋ ਰਹੀਆਂ, ਇੰਨੇ ਸਾਲ ਅਗਲਾ ਅਹੁਦਿਆਂ ਤੇ ਹੀ ਰਿਹਾ, ਤੁਹਾਡੀ ਪਾਰਟੀ ਚੋਂ ਹੀ ਸੀ। ਕਮਲਨਾਥ ਉੱਥੇ ਤਾਂ ਉਹ ਭਾਈ ਮਨਪ੍ਰੀਤ ਸਿੰਘ ਚੰਗੇ ਸੀਗੇ ਜਿਨ੍ਹਾਂ ਨੇ ਉੱਥੇ ਸਟੈਂਡ ਲਿਆ ਜਦੋਂ ਉਹਨੂੰ ਸਰੋਪਾ ਦੇਣ ਦੇ ਲਈ ਉੱਥੇ ਪਹੁੰਚੇ, ਦੇ ਰਹੇ ਸੀਗੇ ਉੱਥੇ ਜਿਹੜੇ ਸਮਾਗਮ ਦੇ ਉੱਤੇ ਸੀਗੇ। ਸੋ ਇਹ ਚੀਜ਼ਾਂ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ। ਹਾਂ, ਉਹ ਆਪਣੀ ਜਿਹੜੀ ਨਿੱਜੀ ਸਿਆਸਤ ਨੂੰ ਰੰਗਣ ਦੇ ਲਈ ਇੱਥੇ ਆਇਆ ਹੋ ਸਕਦਾ ਆ, ਪਰ ਦਿਨ ਦੇਖੋ ਉਹਨੇ ਕਿੱਦਾਂ ਦੇ ਚੁਣੇ ਆ। ਵੀ ਜਾਣ ਬੁੱਝ ਕੇ ਜ਼ਖਮਾਂ ਦੇ ਉੱਤੇ ਲੂਣ ਜਿਹੜਾ ਉਹ ਛਿੜਕਣ ਵਾਲੀ ਜਿਹੜੀ ਗੱਲ ਆ ਉਹ ਇਸ ਦੇ ਵਿੱਚ ਇਹ ਬਣ ਜਾਂਦੀ ਆ। ਉੱਥੇ ਦੀ ਸਿਆਸਤ ਦਾ ਤਾਂ ਪਤਾ ਨਹੀਂ ਕੀ ਬਣਨਾ। ਉਹ ਹਰ ਇੱਕ ਜਣਾ ਉੱਥੇ ਵਿਚਾਰਾ ਬਣ ਕੇ ਮੈਂ ਝੋਲਾ ਉਠਾ ਕੇ ਚੱਲ ਪੜੂੰਗਾ, ਉਦਾਂ ਦਾ ਇਹ ਆ। ਇਹ ਚਲੋ ਇਹਨੇ ਤੁਰ ਕੇ ਜਿਹੜਾ ਪੂਰਾ ਮੁਲਕ ਗਾਹ ਲਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਰ ਰਿਹਾ ਆ। ਬਾਹਰ ਜਾ ਕੇ ਹੁਣ ਪਹਿਲਾਂ ਮੈਨੂੰ ਲੱਗਦਾ ਲੰਡਨ ਦੇ ਵਿੱਚ ਜਾ ਕੇ ਬੋਲ ਕੇ ਆਇਆ, ਹੁਣ ਇਹ US ਦੇ ਵਿੱਚ ਆ ਕੇ ਬੋਲ ਰਿਹਾ ਹੈ। ਓਬਵੀਅਸਲੀ ਇਸ ਦੀ ਵਿਰੋਧਤਾ ਵੀ ਜਿਹੜੀ ਹੋਣੀ ਸੀਗੀ ਇੱਥੇ। ਫਿਰ ਜਿਹੜੇ 1984 ਦਾ ਜਿਹੜਾ ਕਤਲੇਆਮ ਆ, ਜੋ ਸਾਰਾ ਕੁਛ ਹੋਇਆ, ਹਮਲਾ ਜਿਹੜਾ ਹੋਇਆ, ਉਸ ਦੀ ਆਵਾਜ਼ ਵੀ ਉੱਠੀ, ਚਾਹੇ ਉਹ ਕੁਛ ਮਿੰਟਾਂ ਦੇ ਲਈ ਸੀਗੀ, ਪਰ ਅਗਲਿਆਂ ਨੇ ਗੱਲ ਚੱਕੀ ਆਪਣੀ। ਜਿਹੜੇ ਉੱਥੇ ਇਹਦੀ ਆਓ ਭਗਤ ਦੇ ਲਈ ਗਏ ਸੀਗੇ, ਤੁਸੀਂ ਤਸਵੀਰਾਂ ਦੇਖ ਲਿਓ, ਉਹਨੇ ਆਪ ਹੀ ਪਾਈਆਂ ਆ ਮੋਹਰੇ, ਤੁਹਾਨੂੰ ਮੋਹਰੇ ਦਿਸ ਜਾਣੇ ਉਹ ਕਿਹੜੇ ਬੰਦੇ ਨੇ। ਉਹ ਹਰ ਪਾਰਟੀ ਤੇ ਸਮਾਗਮਾਂ ਤੇ ਪਹੁੰਚੇ ਹੁੰਦੇ ਆ।
ਉਹ ਕਾਂਗਰਸ ਵੀ ਬਣ ਜਾਂਦੇ ਆ, ਜੀ, ਉਹ ਜੋ ਖਾਲਿਸਤਾਨੀ ਵੀ ਬਣ ਜਾਂਦੇ, ਉਹ ਅਕਾਲੀ ਵੀ ਬਣ ਜਾਂਦੇ, ਉਹ ਭਾਜਪਾਈ ਵੀ ਬਣ ਜਾਂਦੇ। ਇਹ ਕੀ ਚੱਕਰ ਜਿਹੜਾ ਉਹ ਚਲਾਈ ਜਾਂਦੇ ਦਸਤਾਰਾਂ ਦੇ ਹਨਾ, ਉਹ ਵੀ ਨਹੀਂ ਸਮਝ ਆਉਂਦੀ। ਜਾਂ ਤਾਂ ਹੋਵੇ ਨਾ ਵੀ ਤੁਸੀਂ ਮੁੱਦਾ ਵੀ ਲੈ ਕੇ ਜਾਂਦੇ ਆ, ਕੋਈ ਗੱਲ ਕਰ ਰਹੇ ਆ, ਕੋਈ ਜਿਹੜੇ ਸਿੱਖਾਂ ਦੇ ਨਾਲ ਇੰਨਾ ਉੱਥੇ ਧੱਕਾ ਹੋ ਰਿਹਾ ਜਾਂ ਹੋਰ ਜਿਹੜੇ ਧੱਕੇ ਹੋ ਰਹੇ ਆ ਉਸ ਖਿਲਾਫ ਆਵਾਜ਼ ਚੱਕਦੇ ਆ। NRIਆਂ ਦੇ ਹੋਰ ਦੂਜੇ ਮਸਲੇ ਦੇਖ ਲਓ ਕਿ ਉਹਨਾਂ ਦੀ ਕੋਈ ਗੱਲ ਕਰਦੇ ਆ ਜਾਂ ਸਿਰਫ ਫੋਟੋ ਖਿਚਾਉਣ ਦੇ ਲਈ ਜਾਂਦੇ ਆ ਵੀ ਹਾਂ ਜੀ ਮੈਨੂੰ ਸੱਦਾ ਆਇਆ ਤੇ ਮੈਂ ਜਾਮ। ਜੀ ਜੀ ਬਿਲਕੁਲ। ਜਿਹੜੇ ਤੁਸੀਂ ਰਾਹੁਲ ਗਾਂਧੀ ਦੀ ਲੰਡਨ ਫੇਰੀ ਦਾ ਜ਼ਿਕਰ ਕੀਤਾ, ਉਹਦੇ ਵਿੱਚ ਨਾ ਰਾਹੁਲ ਗਾਂਧੀ ਨੇ ਡੈਮੋਕ੍ਰੈਟਿਕ ਵੈਲਿਊਜ਼ ਦੇ ਉੱਤੇ ਭਾਸ਼ਣ ਦਿੱਤਾ ਸੀਗਾ। ਇਸ ਤਾਂ ਚਲੋ ਭਾਸ਼ਣ ਅੱਧ ਵਿਚਾਲੇ ਰੋਕਣਾ ਪਿਆ, ਰੁਕ ਗਿਆ ਭਾਸ਼ਣ, ਉਹ ਸਿਰੇ ਗੱਲ ਨਹੀਂ ਲੱਗੀ ਜਿਹੜੀ ਗੱਲ ਉਹ ਕਰਦੇ ਸੀ। ਪਰ ਉਦੋਂ ਤੱਕ ਉਹ ਮੋਦੀ ਸਰਕਾਰ ਦੀ ਹੀ ਗੱਲ ਕਰ ਰਹੇ ਸੀਗੇ। ਡੈਮੋਕ੍ਰੈਟਿਕ ਵੈਲਿਊਜ਼ ਦਾ ਘਾਣ ਹੋਣਾ ਕਦੋਂ ਸ਼ੁਰੂ ਹੋਇਆ? ਕਿ ਐਮਰਜੈਂਸੀ ਲਾਉਣ ਵੇਲੇ ਡੈਮੋਕ੍ਰੈਟਿਕ ਵੈਲਿਊਜ਼ ਦਾ ਜਿਹੜਾ ਘਾਣ ਨਹੀਂ ਹੋਇਆ। ਅੱਜ ਆਪਾਂ ਕਹਿੰਦੇ ਕਿ ਰਾਜਪਾਲ ਰਾਜ ਸਰਕਾਰ ਦੇ ਕੰਮਾਂ ਦੇ ਵਿੱਚ ਦਖਲ ਦਿੰਦਾ। ਜਦੋਂ ਜ਼ਬਰੀ ਰਾਜਪਾਲ ਮੁੱਖ ਮੰਤਰੀਆਂ ਤੋਂ ਤਾਂ ਹੋ ਕੇ ਆਪਣੀਆਂ ਮੰਗਾਂ ਮਨਵਾ ਲੈਂਦਾ ਸੀ ਜਾਂ ਸਰਕਾਰਾਂ ਸਿੱਟ ਦਿੱਤੀਆਂ ਜਾਂਦੀਆਂ ਸੀ। ਇਹ ਪ੍ਰਚਲਨ ਕਿਹਨੇ ਸ਼ੁਰੂ ਕੀਤਾ? ਇਹ ਕਾਂਗਰਸ ਨੇ ਸ਼ੁਰੂ ਕੀਤਾ। ਤੇ ਅੱਜ 40 ਸਾਲਾਂ ਬਾਅਦ ਡੈਮੋਕ੍ਰੈਟਿਕ ਵੈਲਿਊਜ਼ ਦਾ ਸਾਨੂੰ ਚੇਤਾ ਆ ਰਿਹਾ। ਪਰ ਇਹ ਬਿਮਾਰੀਆਂ, ਇਹ ਅਲਾਮਤਾਂ, ਇਹ ਲੋਕਤਾਂਤਰਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੀ ਜਿਹੜੀ ਸੌੜੀ ਸੋਚ ਕਹਿ ਲਓ ਜਾਂ ਇੱਕ ਤਾਨਾਸ਼ਾਹ ਬਣਨ ਵਾਲੀ ਜਿਹੜੀ ਪ੍ਰਵਿਰਤੀ ਸੀ, ਉਹ ਤਾਂ 70 ਦੇ ਵਿੱਚ ਹੀ ਆਪਾਂ ਦੇਖਿਆ ਕਿ ਕਿਵੇਂ ਜਮਾਂ ਨੰਗੇ ਤੌਰ ਤੇ ਚੱਲ ਪਈ ਸੀ। ਪਰ ਕਦੇ ਵੀ ਤੁਸੀਂ ਇਸ਼ੂਜ਼ ਨੂੰ ਐਡਰੈਸ ਕੀਤਿਆਂ ਨਹੀਂ ਭੱਜ ਸਕਦੇ। ਜਿਵੇਂ ਹੁਣ ਆਪਾਂ ਸੈਨ ਫਰਾਂਸਿਸਕੋ ਵਾਲੀ ਗੱਲ ਦਾ ਜ਼ਿਕਰ ਕਰੀਏ, ਠੀਕ ਹੈ, ਉਹ ਜਿਹੜੇ ਮੁੰਡਿਆਂ ਨੇ ਵਿਰੋਧ ਕੀਤਾ, ਨਾਅਰੇਬਾਜ਼ੀ ਕੀਤੀ, ਉਹਨਾਂ ਨੇ ਉਹ ਇਖਲਾਕੀ ਤੌਰ ਤੇ ਆਪਣਾ ਫਰਜ਼ ਅਦਾ ਕੀਤਾ। ਜੇ ਵੇਖਿਆ ਜਾਵੇ ਦੇਖੋ ਪ੍ਰਵੀਨ, ਇਹ ਕੰਮ ਔਖਾ ਹੁੰਦਾ ਜਦੋਂ ਸਾਰੇ ਜਾਣੇ ਇੱਕ ਥਾਂ ਦੇ ਉੱਤੇ ਕਿਸੇ ਇੱਕ ਦੇ ਸਪੋਰਟਰ ਪਹੁੰਚੇ ਹੋਣ, ਤੁਸੀਂ ਉਹਦੇ ਵਿੱਚ ਜਾ ਕੇ ਜਿਹੜਾ ਆਪਣੀ ਹਾਜ਼ਰੀ ਲਵਾਉਣੀ ਤੇ ਆਪਣੀ ਗੱਲ ਰੱਖੋ। ਔਖਾ ਕੰਮ, ਔਖਾ। ਸੈਂਕੜਿਆਂ ਦੇ ਵਿੱਚ ਜਾ ਕੇ ਕੁਝ ਗਿਣਤੀ 'ਚ ਖੜਨਾ ਵੈਸੇ ਹੀ ਔਖਾ ਹੁੰਦਾ, ਕਿਉਂਕਿ ਆਪਾਂ ਨੂੰ ਵੀ ਪਤਾ ਵੀ ਉੱਥੇ ਕਿੱਦਾਂ ਦੇ ਹਾਲਾਤ ਉਹ ਇੱਕ ਤਰਫਾ ਹਜੂਮ ਹੈ ਜਿਹੜਾ ਇੱਕ ਬੰਦੇ ਦਾ ਵੈਲਕਮ ਕਰਨ ਗਿਆ, ਇੱਕ ਸੋਚ ਨੂੰ ਪਰਨਾਇਆ ਹੋਇਆ, ਇੱਕ ਨਾਲੇ ਉਹਨਾਂ ਨੇ ਆਵਾਜ਼ ਚੱਕੀ, ਕਿਹੜਾ ਕੋਈ ਉੱਥੇ ਹਿੰਸਾਤਮਕ ਕਾਰਵਾਈ ਨਹੀਂ ਹੋਈ। ਆਬਵੀਅਸਲੀ ਕਈ ਦੀ ਰੰਗਤ ਜੇ ਭਾਜਪਾ ਦਾ ਹੁੰਦਾ ਫਿਰ ਉੱਥੇ ਦੇ ਮੀਡੀਆ ਨੇ ਕਹਿ ਦੇਣਾ ਸੀ। ਅੱਜ ਜਿਹੜਾ ਉੱਥੇ ਦਾ ਮੀਡੀਆ, ਕਿਉਂਕਿ ਉਹ ਉਹਨਾਂ ਦੇ ਹੱਕ 'ਚ ਭੁਗਤ ਕੀ ਗੱਲ ਵੀ ਉਹ ਇਸ ਤਰੀਕੇ ਦੇ ਨਾਲ, ਪਰ ਉਹ ਸਾਰਿਆਂ ਨੂੰ ਲਪੇਟ ਲੈਂਦੇ ਆ ਨਾ ਉੱਥੇ ਦਾ ਜਿਹੜਾ ਉਹ ਮੀਡੀਆ। ਹਾਂਜੀ, ਨਹੀਂ ਉਹਨਾਂ ਨੇ ਉਹ ਵੀ ਥੋੜਾ ਜਿਹਾ ਦੇਖ ਕੇ ਵੀ ਜੇ ਭਾਜਪਾ ਹੀ ਕਿਸੇ ਲੀਡਰ ਦਾ ਵਿਰੋਧ ਹੁੰਦਾ ਤਾਂ ਉਹਨਾਂ ਨੇ ਹੋਰ ਹਿਸਾਬ ਨਾਲ ਖਬਰਾਂ ਪੇਸ਼ ਕਰਨੀਆਂ ਸੀ। ਹੁਣ ਰਾਹੁਲ ਗਾਂਧੀ ਦਾ ਹੋਇਆ ਤੇ ਹੁਣ ਹੋਰ ਹਿਸਾਬ ਨਾਲ। ਹੁਣ ਤਾਂ ਸਿਰਫ ਇਹ ਹੈ ਕਿ ਇਹ ਨਹੀਂ ਉਹਨਾਂ ਨੇ ਕਹਿਣਾ ਕਿ ਲੋਕਾਂ ਨੇ ਆਪਦੀ ਆਵਾਜ਼ ਚੁੱਕੀ ਜਾਂ ਆਪਦੇ ਨਾਲ ਖੂਨੀ ਸਾਕਾ ਜੋ ਵਾਪਰਿਆ ਉਹਦਾ ਇਨਸਾਫ ਮੰਗਿਆ, ਇਹ ਨਹੀਂ ਕਹਿਣਾ। ਉਹਨਾਂ ਨੇ ਸਿਰਫ ਇਹ ਕਹਿਣਾ ਕਿ ਰਾਹੁਲ ਗਾਂਧੀ ਦਾ ਪ੍ਰੋਗਰਾਮ ਖਰਾਬ ਹੋ ਗਿਆ, ਤੇ ਕਹਿ ਵੀ ਉਹੀ ਰਹੇ ਆ। ਜਿਹੜੀ ਗੱਲ ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਇਖਲਾਕੀ ਤੌਰ ਤੇ ਜਿਹੜੀਆਂ ਵੀ 4-5 ਨੌਜਵਾਨਾਂ ਨੇ, 6 ਨੇ, 7 ਨੇ ਜੋ ਇਹ ਕੰਮ ਕੀਤਾ, ਜੋ ਆਪਣੀ ਆਵਾਜ਼ ਚੁੱਕੀ, ਆਪਣੀ ਗੱਲ ਕੀਤੀ, ਤਾਂ ਉਹਨੇ ਬੜੇ ਚਲਾਕੀ ਦੇ ਢੰਗ ਦੇ ਨਾਲ, ਜਿਵੇਂ ਉਹ ਭਾਰਤ ਦੇ ਵਿੱਚ ਕਹਿੰਦਾ ਹੈ ਕਿ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ, ਅਸਲ ਦੇ ਵਿੱਚ ਇਹ ਚੀਜ਼ਾਂ ਆ ਜਿਹੜੀਆਂ ਹੁਣ ਚੋਣਾਂ ਜਿੱਤੀਆਂ ਇਹਨਾਂ ਨੇ ਉਸ ਤੋਂ ਬਾਅਦ ਆਈਆਂ ਕਿ ਅਸੀਂ ਇਹ ਨਾਅਰਾ ਦੇਵਾਂਗੇ ਲੋਕਾਂ ਨੂੰ ਕਿ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲਾਂਗੇ। ਪਰ ਕੀ ਇਹ ਉਸ ਗੱਲ ਦਾ ਜਵਾਬ ਹੈ ਜਿਹੜੀ ਗੱਲ ਕਹਿਣ ਲਈ ਉੱਠੇ ਸੀਗੇ? ਤੇ ਇਹਦਾ ਜਵਾਬ ਹੈ ਨਹੀਂ, ਬਿਲਕੁਲ ਨਹੀਂ। ਇਹ ਇੱਕ ਬਾਈਪਾਸ ਹੋਣਾ। ਤੇ ਕਿੰਨਾ ਕੁ ਚਿਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਈਪਾਸ ਹੁੰਦੇ? ਇਹ ਇੱਕ ਜਿਹੜੇ ਹੁੰਦੇ ਨਾ ਕੁਝ ਜਿਹੜੇ ਡਾਇਲੌਗ ਇਦਾਂ ਦੇ, ਉਹ ਤੁਹਾਨੂੰ ਹਾਈਲਾਈਟ ਕਰਦੇ ਆ, ਉਹ ਨਿਊਜ਼ ਬਣ ਜਾਂਦੀ ਆ, ਪਰ ਜਿਹੜਾ ਅਸਲ ਮੁੱਦਾ ਹੈ ਉਹ ਤੋਂ ਬਿਲਕੁਲ ਪਰੇ ਦੇ ਹੁੰਦੇ ਆ। ਉਹਦਾ ਇਸ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਨਹੀਂ। ਕਤਲੇਆਮ ਤੁਹਾਡੇ ਜਿਹੜੀ ਆ ਉਹ ਪਰਿਵਾਰ ਦੇ ਦੁਆਰਾ, ਤੁਹਾਡੀ ਜਿਹੜੀ ਸਰਕਾਰ ਆ ਉਸ ਦੇ ਦੁਆਰਾ ਕੀਤਾ ਗਿਆ। ਕੀ ਉਸ ਪਰਿਵਾਰ ਨੇ ਜਾਂ ਉਸਨੇ ਮਾਫੀ ਮੰਗੀ? ਨਹੀਂ। ਮਨਮੋਹਨ ਸਿੰਘ ਤੋਂ ਜ਼ਰੂਰ ਮੰਗਵਾਈ। ਤੇ ਉਹ ਕੌਣ ਸੀ? ਉਸ ਟਾਈਮ ਦੇ ਉੱਤੇ ਹਨਾ ਵੀ ਕਿ ਕਿਹਦੇ ਥਰੂ ਮੰਗਵਾਈ? ਵੀ ਹਾਂ, ਕਹਿਣ ਨੂੰ ਬਹੁਤ ਕੁਛ ਆ ਜੀ, ਉਹਨਾਂ ਨੇ ਇਹਨਾਂ ਦੇ ਲਈ ਕਰਤਾ, ਉਹਨਾਂ ਨੇ ਸਿੱਖਾਂ ਦੇ ਲਈ ਕੀਤਾ, ਪਰ ਜਿਹੜਾ ਇਹ ਚੀਜ਼ ਜਿਹੜੀ ਕੀਤੀ ਉਹਦਾ ਕਿਤੇ ਜਵਾਬ ਨਹੀਂ ਜੀ। ਇੱਥੇ ਨਾ ਬਹੁਤ ਵਾਰੀ ਏਦਾਂ ਵੀ ਕਹਿੰਦੇ ਆ ਵੀ ਇਹ ਕੀ ਗੱਲ ਵੀ ਇਹ ਤਾਂ ਇਹਦੀ ਦਾਦੀ ਨੇ ਕੀਤਾ ਸੀ, ਵੀ ਗਾਂ ਇਹਦੇ ਪਰਿਵਾਰ ਨੇ ਸੀ, ਇਹਦਾ ਦੋਸ਼ ਕੀ ਆ? ਕਹਿੰਦੇ ਬਹੁਤ ਲੋਕ ਕਹਿੰਦੇ ਆ। ਹੁਣ ਜਿਹੜੇ ਮੁੰਡੇ ਚੱਕ ਕੇ ਮਾਰੇ, ਉਹਨਾਂ ਦੇ ਪਰਿਵਾਰ ਖਪਾਤੇ, ਉਹਨਾਂ ਦਾ ਕੀ ਦੋਸ਼ ਸੀ? ਬਿਲਕੁਲ ਜੀ। ਕੀ ਹੁਣ ਇਹ ਸਵਾਲ ਵੀ ਨਹੀਂ ਉਹ ਕੀਤਾ ਜਾ ਸਕਦਾ ਇਹਨਾਂ ਨੂੰ? ਕੀ ਇਹਨਾਂ ਨੇ ਕਦੀ ਦਿਲੋਂ ਮਾਫੀ ਮੰਗਣ ਦੀ ਗੱਲ ਕੀਤੀ? ਕੀ ਇਹ ਜਿਹੜੀ ਮੁਹੱਬਤ ਦੀ ਦੁਕਾਨ ਲਈ ਫਿਰਦਾ ਆ, ਕੀ ਉਸ ਦੁਕਾਨ ਦੇ ਵਿੱਚ ਜਿਹੜੇ ਹਿੰਸਾ ਫੈਲਾਉਣ ਵਾਲੇ ਸੀਗੇ, ਜਿਹੜੇ
ਖੂਨ ਦਾ ਬਦਲਾ ਖੂਨ, ਜੀ ਵੱਡਾ ਰੁੱਖ ਡਿੱਗਦਾ ਆ ਤਾਂ ਧਰਤੀ ਕੰਬਦੀ ਆ। ਕੰਬਦੀ ਆ, ਹਾਂਜੀ ਜਿਹੜੇ ਮਾਸ ਨੂੰ ਮੌਬ ਨੂੰ ਮੋਬਿਲਾਈਜ਼ ਕਰਨ ਵਾਲੇ ਜਿਹੜੇ ਨੇਤਾ ਸੀ, ਉਹਨਾਂ ਨੂੰ ਪਦਵੀਆਂ ਕਿਹਨੇ ਕਿਹਨੇ ਦਿੱਤੀਆਂ? ਜੇ ਉਦੋਂ ਦੁਕਾਨ 'ਚ ਰਾਸ਼ਨ ਮੁੱਕ ਗਿਆ ਸੀ। ਜੇ ਹਾਂ ਜੇ ਮੁਹੱਬਤ ਦੀ ਦੁਕਾਨ 'ਚ ਸੌਦਾ ਹੀ ਤੋਲਣ ਵਾਲੇ ਟਾਈਟਲਰ ਵਰਗੇ ਬੈਠੇ ਆ ਤੇ ਉਹ ਕਿਹੋ ਜਿਹਾ ਤੋਲਣਗੇ, ਲੋਕਾਂ ਨੂੰ ਪਤਾ ਹੀ ਹੈ, ਸਾਰਿਆਂ ਨੂੰ ਪਤਾ ਹੀ ਹੈ। ਪਰ ਦੇਖੋ ਇਹ ਗੱਲ ਹੈ ਕਿ ਇਹ ਚੀਜ਼ਾਂ ਐਡੀ ਛੇਤੀ ਐਡਰੈਸ ਕੀਤਿਆਂ ਨਹੀਂ ਹੱਲ ਹੋਣੀਆਂ। ਇਹ ਕੋਈ ਗੱਲ ਦਾ ਹੱਲ ਨਹੀਂ ਹੈ ਜਿਸ ਤਰੀਕੇ ਨਾਲ ਇਹ ਭੱਜਣਾ ਚਾਹੁੰਦੇ ਆ। ਰਹੀ ਗੱਲ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਕੁਛ ਆਪਣੇ ਹੀ ਭਾਈਚਾਰੇ ਦੇ ਲੋਕ ਉਤਾਵਲੇ ਰਹਿੰਦੇ ਨੇ, ਤਾਂ ਇਹ ਠੀਕ ਦੂਜੇ ਪਾਸੇ ਵੀ ਚੀਜ਼ ਲਾਗੂ ਹੁੰਦੀ ਹੈ। ਮੋਦੀ ਸਾਹਿਬ ਦਾ ਪਹਿਲਾਂ ਵਿਰੋਧ ਹੁੰਦਾ ਹੈ ਕਿਸਾਨੀ ਅੰਦੋਲਨ ਵੇਲੇ, ਪਰ ਉਸ ਤੋਂ ਬਾਅਦ ਜਦੋਂ ਸੱਦਿਆ ਜਾਂਦਾ ਤਾਂ ਉਦੋਂ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਚਿੰਤਕ ਪਹੁੰਚਦੇ ਨੇ। ਹਾਲਾਂਕਿ ਇਹ ਚਿੰਤਕ ਗੁਰਬਾਣੀ ਪ੍ਰਸਾਰਨ ਦੇ ਮਸਲੇ ਦੇ ਉੱਤੇ ਜਾਂ SGPC ਦੀ ਆਜ਼ਾਦਾਨਾ ਹੋਣ ਦੇ ਮਸਲੇ ਉੱਤੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਮਸਲੇ ਉੱਤੇ, ਗੁਜਰਾਤ ਦੇ ਵਿੱਚ ਮੁੰਡਿਆਂ ਤੇ ਪਾਏ ਜਾ ਰਹੇ NS ਦੇ ਉੱਤੇ, ਹਾਂਜੀ ਗੁਜਰਾਤ 'ਚ ਸਿੱਖਾਂ ਦੇ ਉਜਾੜੇ ਦੇ ਉੱਤੇ, ਮੇਘਾਲਿਆ ਦੇ ਵਿੱਚ ਸਿੱਖਾਂ ਦੇ ਉਜਾੜੇ ਦੇ ਉੱਤੇ, ਮਿਜ਼ੋਰਮ ਦੇ ਵਿੱਚ ਸਿੱਖਾਂ ਦੇ ਉਜਾੜੇ ਉੱਤੇ ਉੱਥੇ ਚੁੱਪ ਨੇ। ਸੋ ਇਹ ਬੜੀ ਇੱਕ ਪਹੇਲੀ ਜੀ ਟਾਈਪ ਹੈ ਕਿ ਜਦੋਂ ਉਹ ਕੁਛ ਕਰ ਦੇਣ, ਜੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ ਗਿਆ ਤਾਂ ਅਸੀਂ ਕਹਿੰਦੇ ਕਿ ਬਹੁਤ ਚੰਗਾ ਹੋ ਗਿਆ। ਔਰ ਚਲੋ ਅਸੀਂ ਕਹਿੰਦੇ ਹਾਂ, ਸੋ ਅਸੀਂ ਕਹਿੰਦੇ ਖੁੱਲ੍ਹ ਦਿਲੀ ਨਾਲ ਕਹਿਣਾ ਕਿ ਜਿਹੜੀਆਂ ਵੀ ਸਰਕਾਰਾਂ ਨੇ ਯਤਨ ਕੀਤੇ, ਚਾਹੇ ਉਹ ਨਵਜੋਤ ਸਿੱਧੂ ਨੇ ਕੀਤਾ, ਚਾਹੇ ਇਮਰਾਨ ਖਾਨ ਨੇ ਕੀਤਾ, ਚਾਹੇ ਜਿਸ ਨੇ ਵੀ ਸੁਹਿਰਦ ਯਤਨ ਕੀਤੇ, ਚਲੋ ਅਸੀਂ ਉਹਨੂੰ ਕਹਿੰਦੇ ਕਿ ਭਾਈ ਤੂੰ ਚੰਗਾ ਕੀਤਾ। ਪਰ ਕੀ ਇੱਕ ਮਸਲੇ ਨੂੰ ਐਡਰੈਸ ਕਰਨ ਦੇ ਨਾਲ, ਇੱਕ ਮਸਲੇ ਦਾ ਹੱਲ ਕਰਨ ਦੇ ਨਾਲ, ਕਿ ਜਿਹੜੇ ਬਾਕੀ ਦੇ 15-16 ਮਸਲੇ ਪਏ ਹੈ, ਕਿ ਉਹਨਾਂ ਦਾ ਜਵਾਬ ਦੇਣ ਦੀ ਕੋਈ ਕੋਸ਼ਿਸ਼? ਆਪਾਂ ਨਾ ਆਪਣੇ ਗਵਾਂਢੀ ਮੁਲਕ ਨੂੰ ਚੱਲਦੇ ਆ ਜੀ, ਕਾਮਾਗਾਟਾ ਮਾਰੂ 100 ਸਾਲ ਪੁਰਾਣੀ, ਹਾਂਜੀ ਜਦੋਂ ਜਿਹੜੇ ਸਿੱਖ ਸੀਗੇ ਉਹ ਜਾਪਾਨ ਤੋਂ ਰੈਂਟ ਕਰਕੇ ਜਹਾਜ਼ ਨੂੰ ਇੱਧਰ ਕੈਨੇਡਾ ਨੂੰ ਲੈ ਕੇ ਪਹੁੰਚੇ ਸੀਗੇ। ਇਹ ਉੱਥੇ ਬੰਦਰਗਾਹ ਤੇ ਪਹੁੰਚੇ, ਅਗਲੇ ਨੇ ਉਤਰਨ ਨਹੀਂ ਦਿੱਤਾ। ਹਾਂਜੀ, ਉਦੋਂ ਜੋ ਸਾਰਾ ਕੁਝ ਵਾਪਰਿਆ, ਇਵੈਂਚੁਅਲੀ ਚਲੋ ਪਹੁੰਚ ਗਏ, ਇੱਥੇ ਆ ਕੇ ਵਸੇ, ਆ ਕੇ ਇੱਥੋਂ ਮੁਲਕਾਂ ਦੀ ਜਿਹੜੀ ਆ ਉਹ ਕਹਿ ਲਓ ਵੀ ਵਾਧੇ ਦੇ ਵਿੱਚ ਵੀ ਉਹਨਾਂ ਨੇ ਯੋਗਦਾਨ ਪਾਇਆ। ਹੁਣ ਇਵੈਂਚੁਅਲੀ ਕੁਝ ਸਾਲ ਪਹਿਲਾਂ ਆਪਾਂ ਦੇਖਿਆ ਹੀ ਆ, ਮਾਫੀ ਮੰਗੀ ਉਹਨਾਂ ਨੇ, ਬਿਲਕੁਲ ਬਕਾਇਦਾ ਤੌਰ ਦੇ ਉੱਤੇ ਇੱਕ ਮੰਗੀ ਆ। ਉਹ ਕੱਲੀ ਉਹੀ ਨਹੀਂ, ਉਹਨੇ ਤਾਂ ਨੇਟਿਵ ਜਿਹੜੇ ਹੈਗੇ ਉੱਥੋਂ ਦੇ ਨਿਵਾਸੀ, ਮੂਲ ਨਿਵਾਸੀ, ਉਹਨਾਂ ਤੋਂ ਵੀ ਮੰਗੀ। ਇਹਨਾਂ ਨੂੰ ਕੀ ਪੀੜ ਹੁੰਦੀ? ਇਹਨਾਂ ਨੇ ਇਸ ਦਾ ਹਿਰਦਾ ਕਦੇ ਨਹੀਂ ਦਿਖਾਇਆ। ਹਾਂ ਚਲੋ ਇਨਸਾਫ ਉੱਥੇ ਤਾਂ ਚਲੋ ਕਿਹਨੂੰ ਮਿਲਦਾ ਹੈ, ਹੁਣ ਸਭ ਨੂੰ ਹੀ ਪਤਾ ਆ ਵੀ ਕਿੱਦਾਂ ਦਾ ਜਿਹੜਾ ਉੱਥੇ ਹੈਗਾ ਆ, ਜਿਹਦਾ 27-20 ਆ ਉਹ ਕਰਾ ਵੀ ਲੈਂਦਾ ਆ, ਜਿਹੜਾ ਮਾਤੜਾ ਵਿਚਾਰਾ ਰਹਿ ਵੀ ਜਾਂਦਾ। ਕੋਈ ਕਹਾਣੀਆਂ ਜਿਹੜੀਆਂ ਉਹ ਲੁਕੀਆਂ ਨਹੀਂ ਆ। ਚਮਨ ਲਾਲ ਹੁਣਾਂ ਦੀ ਆਪਾਂ ਇੱਕ ਸਟੋਰੀ ਕੀਤੀ ਸੀ, ਤਰਨ ਤਾਰਨ ਦਾ, ਕਿੱਦਾਂ ਉਹਦੇ ਮੁੰਡੇ ਨੂੰ ਖਪਾ ਦਿੱਤਾ ਗਿਆ ਤੇ ਕੀ ਉਸ ਤੋਂ ਬਾਅਦ ਵਿੱਚ ਆਪ ਵੀ ਵਿਚਾਰਾ ਰਹਿ ਗਿਆ। ਇਨਸਾਫ ਤਾਂ ਕੀ ਮਿਲਣਾ ਸੀ। ਇੱਥੇ ਇਹ ਵੀ ਗੱਲ ਤੁਸੀਂ ਚੰਗਾ ਕੀਤਾ ਗੱਲ ਛੇੜ ਲਈ। ਇਹ ਕਈ ਵਾਰੀ ਆਪਾਂ ਨਾ ਇਹਨਾਂ ਚੀਜ਼ਾਂ ਨੂੰ ਸਿਰਫ ਸਿੱਖਾਂ ਨਾਲ ਜੋੜ ਕੇ ਦੇਖਦੇ ਆ, ਕੁਛ ਲੋਕ ਜਿਨ੍ਹਾਂ ਦਾ ਚਸ਼ਮਾ ਫਿਰਕੇ ਵਾਲਾ ਹੁੰਦਾ, ਪਰ ਇਹ ਚੀਜ਼ਾਂ ਸਿੱਖਾਂ ਨਾਲ ਤਾਂ ਜੁੜਦੀਆਂ ਨਹੀਂ, ਕਿਉਂਕਿ ਉਹਨਾਂ ਨੌਜਵਾਨਾਂ ਦਾ ਬੜੀ ਵੱਡੀ ਗਿਣਤੀ ਦੇ ਵਿੱਚ ਘਾਣ ਹੋਇਆ। ਪਰ ਕੁਛ ਹਿੰਦੂ ਪਰਿਵਾਰਾਂ ਨਾਲ ਵੀ ਵਧੀਕੀਆਂ ਹੋਈਆਂ, ਉਹਨਾਂ ਦੀ ਨਾ ਕਿਸੇ ਹਿੰਦੂ ਜਥੇਬੰਦੀ ਨੇ ਸਾਰ ਲਈ। ਚਲੋ ਇੱਧਰ ਤੋਂ ਇਹ ਗਿਣੇ ਗਏ ਬਈ ਇੰਨੇ ਹਜ਼ਾਰ ਲੋਕਾਂ ਦੇ ਫੇਕ ਇਨਕਾਊਂਟਰ ਹੋਏ, ਜਾਲੀ ਪੁਲਿਸ ਮੁਕਾਬਲੇ ਹੋਏ। ਸੋ ਇਹੋ ਜਿਹੀਆਂ ਤਰਾਸਦੀਆਂ ਸਮਾਜ ਦੇ ਵਿੱਚ ਹੋਰ ਬਥੇਰੀਆਂ ਨੇ। ਇਸੇ ਕਰਕੇ ਜਿਹੜੇ ਸੁਹਿਰਦ ਲੋਕ ਨੇ, ਜਾਂ ਜਿਹੜੇ ਮੰਨ ਲਓ ਥੋੜਾ ਜਿਹਾ ਖੁੱਲੇ ਦਿਲ ਦੇ ਨਾਲ ਸੋਚਦੇ ਨੇ, ਚੀਜ਼ਾਂ ਨੂੰ ਦੇਖਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਦੋਂ ਵੀ ਕਿਸੇ ਤੇ ਜ਼ਬਰ ਹੁੰਦਾ ਤਾਂ ਉਹਦੇ ਤੇ ਤੁਹਾਨੂੰ ਬੋਲਣਾ ਚਾਹੀਦਾ ਵਾ, ਨਹੀਂ ਤਾਂ ਵਾਰੀ ਤੁਹਾਡੀ ਆ ਹੀ ਜਾਣੀ ਹੈ। ਹੁਣ ਕਈ ਲੋਕ ਇਸ ਚੀਜ਼ ਨੂੰ ਦੇਖ ਲੈਂਦੇ ਨੇ, ਨਹੀਂ ਜੀ ਉਹ ਤਾਂ ਐਂ ਹੋ ਗਿਆ, ਜੀ ਉਹ ਤਾਂ ਐਂ ਹੋ ਗਿਆ, ਉਹ ਤਾਂ ਫਲਾਨਾ ਸੀ, ਸਿੱਖਾਂ ਨੇ ਐਂ ਕੀਤਾ, ਫਲਾਣ ਨੇ ਐਂ ਕੀਤਾ। ਪਰ ਜਿਹੜੇ ਉਸ ਲਹਿਰ ਦੇ ਵਿੱਚ ਇਹ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਸੂਰਵਾਰ ਕੌਣ ਹੈ ਤੇ ਬੇਕਸੂਰ ਕੌਣ ਹੈ, ਪਰ ਜਿਹੜੇ ਦਰੜੇ ਗਏ, ਜਿਨ੍ਹਾਂ ਦਾ ਕਤਲੇਆਮ ਹੋ ਗਿਆ, ਜਿਹੜੇ ਮਾਰੇ ਗਏ, ਉਹਨਾਂ ਨੂੰ ਕਦੇ ਤੁਸੀਂ ਉਹਨਾਂ ਦੀ ਗੱਲ ਕੀਤੀ ਹੈ? ਹੁਣ ਦੇਖੋ ਪ੍ਰਵੀਨ, ਆਪਾਂ ਜਿਹੜਾ ਉਹ ਦੇਖਦੇ ਆ ਸੂਬਿਆਂ ਦੇ ਵੱਧ ਅਧਿਕਾਰ, ਪਾਣੀ ਦੇ ਮਸਲੇ, ਅੱਜ ਉਹੀ ਚੀਜ਼ਾਂ ਦੁਬਾਰਾ ਨਹੀਂ ਸਾਹਮਣੇ। ਹਾਂਜੀ ਬਿਲਕੁਲ ਠੀਕ ਆ, ਪਾਣੀ ਦਾ ਮਸਲਾ ਉਦਾਂ ਦਾ ਜਿਉਂ ਦਾ ਤਿਉਂ ਆ, ਜਦ ਕਿ ਵੱਧ ਪਾਣੀ ਦੇਣ ਦੀ ਗੱਲ ਦੂਜੇ ਸੂਬਿਆਂ ਨੂੰ ਚੱਲ ਰਹੀ ਆ। ਹਾਂਜੀ ਬਿਲਕੁਲ। ਜੇ ਕੋਈ ਚੀਜ਼ ਆਪਾਂ ਸੌਦਾ ਵੇਚਦੇ ਆ ਤਾਂ ਕੁਝ ਮਿਲਣਾ ਵੀ ਚਾਹੀਦਾ ਹੈ। ਜੇ ਉਹਨੂੰ ਆਪਾਂ ਫ੍ਰੀ ਦੇ ਰਹੇ ਆ ਤਾਂ ਕੁਝ ਉਧਰੋਂ ਮਿਲਣਾ ਚਾਹੀਦਾ, ਕੋਈ ਰਾਇਲਟੀ, ਕੁਝ ਨਗਦ ਮਿਲੇ। ਜੇ ਉਹ ਨਹੀਂ ਆ ਤਾਂ ਉਹਦੀ ਥਾਂ ਦੇ ਉੱਤੇ ਕੁਝ ਹੋਰ ਮਿਲੇ, ਵੀ ਉਹ ਚੀਜ਼ ਹੋਵੇ। ਨਾਲੇ ਪਹਿਲਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਜਿਹੜਾ ਵੱਧ ਹੁੰਦਾ ਉਹ ਵੰਡਿਆ ਜਾਂਦਾ। ਬਿਲਕੁਲ, ਉਹ ਚੀਜ਼ਾਂ ਆ। ਸੂਬੇ ਦੇ ਅਧਿਕਾਰਾਂ ਨੂੰ ਲੈ ਕੇ ਕੀ ਕੁਝ ਹੋ ਰਿਹਾ, ਟੈਕਸ ਦਾ ਕਿੱਡਾ ਵੱਡਾ ਮਸਲਾ ਹੈ, ਕੇਂਦਰੀਕਰਨ ਹੋ ਗਿਆ, ਸਾਰਾ ਕੁਝ ਹੋ ਗਿਆ, ਹਨਾ। ਉਹ ਮਿਰਜ਼ਾ ਗਾਲਿਬ ਹੁਣੀ ਪਹਿਲਾਂ ਕਹਿੰਦੇ ਸੀਗੇ ਮਾੜਾ ਆ, ਤੇ ਹੁਣ ਉੱਥੇ ਜਾ ਪਹੁੰਚੇ, ਕਹਿੰਦੇ ਜਿਹਦੇ
ਇਹਦੇ ਨਾਲ ਦੀ ਚੀਜ਼ ਹੀ ਕੋਈ ਨਹੀਂ। ਹਾਂਜੀ ਬਿਲਕੁਲ ਵੀ ਉਹ ਏਦਾਂ ਹੀ। ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਉਹ ਦੇਖ ਰਹੇ ਹਾਂ ਵੀ ਹੂੰ ਇਹ ਕੀ ਆ। ਉਸ ਦੌਰਾਨ ਜਦੋਂ ਇਹ ਮਸਲੇ ਚੱਲ ਰਹੇ ਸੀ, ਹੂੰ ਥਾਂ ਥਾਂ ਦੇ ਉੱਤੇ ਗੁਰੂ ਸਾਹਿਬ ਦੀ ਬੇਅਦਬੀ, ਜੀ ਉਹ ਵਰਤਾਰਾ ਹੁਣ ਵੀ ਆ, ਬਿਲਕੁਲ। ਹਨਾ ਵੀ ਉਹ ਹੂੰ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਜਿਹੜਾ ਵੀ ਜਿਹਦਾ ਵੀ ਜੀ ਕਰਦਾ ਸ਼ਦਾਈ ਦਾ ਜਿਹੜਾ ਨਕਾਬ ਪਹਿਨ ਕੇ ਹੂੰ ਤੇ ਕਹਿੰਦਾ ਜੀ ਦਿਮਾਗੀ ਤੌਰ ਤੇ ਇਹਦਾ ਸੰਤੁਲਨ ਨਹੀਂ ਠੀਕ, ਠੀਕ ਤੇ ਤੇ ਉਹ ਬੇਅਦਬੀਆਂ ਕਰੀ ਜਾਂਦਾ। ਹਾਂਜੀ ਹਾਂਜੀ ਉਹਨੂੰ ਹੋਰ ਕੋਈ ਥਾਂ ਨਹੀਂ ਲੱਭਦੀ, ਸਿਰਫ ਗੁਰੂ ਘਰ ਲੱਭਦੇ। ਹੂੰ ਹੋਰ ਹਾਂ ਹਾਂ ਹੋਰ ਹੋਰ ਕਿਤੇ ਉਹ ਕਿਤੇ ਘਰ ਵੀ ਦੇ ਜਾ ਕੇ ਭਾਂਡੇ ਨਹੀਂ ਸੁੱਟ ਕੇ ਆਇਆ, ਕੋਈ ਕਿਤੇ ਹੋਰ ਹੋਰ ਉਹਦੀ ਬਦਤਮੀਜੀ ਨਹੀਂ ਹੁੰਦੀ, ਨਹੀਂ ਸਿਰਫ ਹੁੰਦੀ, ਉੱਥੇ ਹੀ ਹੁੰਦੀ ਹੈ। ਉੱਥੇ ਹੀ ਹੁੰਦੀ ਹੈ ਬਿਲਕੁਲ। ਉਹ ਚੀਜ਼ਾਂ ਜਿਹੜੀਆਂ ਆਪਾਂ ਚੱਲ ਰਹੀਆਂ ਦੇਖਦੇ ਹਾਂ। ਫਿਰ ਹੂੰ ਅਧਿਕਾਰਾਂ ਦੀ ਗੱਲ ਆ, ਹੂੰ ਇਹ ਜਿਹੜਾ 84 ਦਾ ਉਸ ਟਾਈਮ ਦੇ ਉੱਤੇ ਕਤਲੇਆਮ ਜਿਹੜਾ ਹੋਇਆ, ਹਾਂਜੀ ਜਿਹੜਾ ਇਹ ਵਾਪਰਿਆ, ਜੋ ਜੀ ਸਾਰਾ ਕੁਝ ਵਾਪਰਿਆ, ਜੀ ਉਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਸੀਗੀਆਂ। ਹੂੰ ਪਾਣੀਆਂ ਦੀ ਜਿਹੜੀ ਵੰਡ ਨੂੰ ਵੰਡ ਲੈ ਸੀ, ਕੇ, ਹਾਂਜੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ, ਅਨੰਦਪੁਰ ਸਾਹਿਬ ਦਾ ਮਤਾ, ਜਿਹੜਾ ਹਾਂਜੀ ਹੈ ਨਾ, ਇਹੀ ਵੀ ਸੀਗਾ। ਉਹ ਸਾਰੀਆਂ ਚੀਜ਼ਾਂ ਉਹਦੇ ਅੰਦਰ ਹੀ ਆ। ਹਾਂ ਉਹਦੇ ਅਸਲ ਦੇ ਵਿੱਚੋਂ ਹੀ ਜਿਹੜੀਆਂ ਇਵੈਂਚੁਅਲੀ ਇਹ ਉਪਜੀਆਂ, ਤੇ ਫਿਰ ਇਹਨਾਂ ਨੂੰ ਇਦਾਂ ਲੱਗਾ ਵੀ ਨਹੀਂ ਜੀ ਇਹ ਤਾਂ ਜ਼ਿਆਦਾ ਹੋਈ ਜਾਂਦਾ। ਹੁਣ ਪਿੱਛੇ ਜੇ ਨੀਤੀ ਆਯੋਗ ਦੀ ਮੀਟਿੰਗ ਸੀ, ਪ੍ਰਧਾਨ ਮੰਤਰੀ ਨੇ ਮੀਟਿੰਗ ਲਈ, ਤੇ ਇਹ ਸਾਡੇ ਮੁੱਖ ਮੰਤਰੀ ਸਾਹਿਬ ਇਹ ਗਏ ਨਹੀਂ ਮੀਟਿੰਗ ਦੇ ਵਿੱਚ, ਕੇਜਰੀਵਾਲ ਵੀ ਨਹੀਂ ਗਏ, ਹੋਰ 10 ਮੁੱਖ ਮੰਤਰੀ ਨਹੀਂ ਗਏ। ਕਾਰਨ ਇਹਨਾਂ ਦਾ ਇਹੀ ਸੀਗਾ ਕਿ ਸੂਬਿਆਂ ਦੇ ਅਧਿਕਾਰ ਕੁਚਲੇ ਜਾ ਰਹੇ ਆ। ਇਹਨਾਂ ਨੇ ਹਵਾਲਾ ਇਹੀ ਦਿੱਤਾ ਕਿ ਸੂਬਿਆਂ ਨੂੰ ਅਖਤਿਆਰਾਤ ਕੇਂਦਰ ਸਰਕਾਰ ਦਿੰਦੀ ਨਹੀਂ, ਤੇ ਅਸੀਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਬਹਿ ਕੇ ਕੀ ਕਰਨਾ ਹੈ। ਤਾਂ ਫੈਡਰਲਿਜ਼ਮ ਤਾਂ ਇਹੀ ਆ ਨਾ, ਫੈਡਰਲਿਜ਼ਮ ਸੰਘੀ ਢਾਂਚਾ ਤਾਂ ਇਹੀ ਹੈ ਕਿ ਜਿੱਥੇ ਸੂਬੇ ਤੇ ਕੇਂਦਰ ਬਰਾਬਰ ਥਾਂ ਤੇ ਖੜੇ ਹੋਣ। ਅੱਜ RDF ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਰਿਪੋਰਟ ਵੀ ਪਾਵਾਂਗੇ, ਸਾਡਾ 4000 ਕਰੋੜ ਰੁਪਇਆ ਖੜਾ ਹੈ, ਕੇਂਦਰ ਨਾਂ ਨਹੀਂ ਲੈਣ ਦੇਣ ਦਾ। ਉਹਨੇ ਕਦੋਂ ਲੈਣਾ? ਹਾਂ ਉਹ ਬਿਲਕੁਲ, ਤਾਂ ਮੰਡੀਆਂ ਭੰਨਣ ਨੂੰ ਫਿਰਦੇ, ਮੰਡੀਆਂ ਭੰਨਣ ਨੂੰ ਫਿਰਦੇ ਆ, ਕਿਉਂ ਦੇਣਗੇ ਉਹ? ਇਸੇ ਤਰ੍ਹਾਂ ਪਾਣੀ ਦਾ ਜਿਵੇਂ ਤੁਸੀਂ ਛੋਇਆ, ਇਸੇ ਤਰ੍ਹਾਂ ਰਾਜਧਾਨੀ ਦਾ ਮਸਲਾ ਹੈ। ਅੱਜ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚੋਂ ਪੰਜਾਬੀ ਭਾਸ਼ਾ ਵੀ ਆਊਟ ਹੋ ਚੁੱਕੀ ਹੈ। ਅਜੇ ਕੱਲ੍ਹ ਹੀ ਖਬਰ ਕਰਕੇ ਹਟੀ। ਕਿੰਨਾ ਕੁ ਸਾਡੇ ਲੋਕ ਇਸ ਚੀਜ਼ ਤੇ ਬੋਲੇ ਨੇ, ਕਿੰਨਾ ਕੁ ਰੌਲਾ ਪਿਆ। ਹਰਿਆਣੇ ਦੇ ਵਿੱਚ ਆਪਾਂ ਨੂੰ ਤਾਂ ਜਿਹੜੇ ਸਾਡਾ ਚੰਡੀਗੜ੍ਹ ਆਪਾਂ ਕਹਿਣੇ ਆ, ਉਹ ਤਾਂ ਗੱਲ ਪਾਸੇ ਆ। ਅੱਜ ਹਰਿਆਣੇ ਦੀ ਵੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਬਣਨ ਜਾ ਰਹੀ ਹੈ, ਤੇ ਆਕਾਸ਼ਵਾਣੀ ਦੇ ਵਿੱਚ ਜਿਹੜੀ ਚੰਡੀਗੜ੍ਹ ਦੀ ਆਕਾਸ਼ਵਾਣੀ ਹੈ, ਚੰਡੀਗੜ੍ਹ ਤੋਂ ਪ੍ਰਸਾਰਿਤ ਹੁੰਦੀ ਹੈ, ਉੱਥੇ ਹਿਸਾਰ ਦੇ ਪ੍ਰੋਗਰਾਮ ਤਾਂ ਚੱਲ ਰਹੇ ਹਿੰਦੀ ਦੇ, ਪਰ ਸਾਡੇ ਪ੍ਰੋਗਰਾਮ ਪੰਜਾਬੀ ਵਾਲੇ ਉਹਦੇ ਵਿੱਚ ਕੱਢ ਦਿੱਤੇ ਗਏ ਨੇ। ਤੇ ਅਸੀਂ ਹੁਣ ਇਹ ਇੱਕ ਤਰ੍ਹਾਂ ਨਾਲ ਚੰਡੀਗੜ੍ਹ ਦੇ ਵਿੱਚੋਂ ਪੰਜਾਬੀਅਤ ਦਾ ਨਕਾਲਾ ਹੀ ਮੰਨ ਲਈਏ, ਇੱਕ ਸਿੱਧਾ ਜਿਵੇਂ ਮਰਜ਼ੀ ਮੰਨ ਲਈਏ, ਅਗਲਿਆਂ ਨੇ ਕਰਨ ਵਾਲੇ ਤਾਂ ਕਰੀ ਜਾਂਦੇ ਜੀ। ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਗੱਲਾਂ ਬਾਤਾਂ ਦਾ ਸਿਲਸਿਲਾ ਇਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਹੋਰ ਕੀ ਇਹਨਾਂ ਦਿਨਾਂ ਦੇ ਵਿੱਚ ਕੀ ਕੁਛ ਵਾਪਰਿਆ ਸੀਗਾ, ਉਸ ਦੇ ਉੱਤੇ ਚਰਚਾ ਦੇ ਨਾਲ ਨਾਲ ਜੋ ਉੱਥੇ ਹੁਣ ਧਰੂਵੀਕਰਨ ਤੇ ਇੱਕ ਪਾਸੜ ਜਿਹੜੀ ਚੀਜ਼ ਪਾਰਲੀਮੈਂਟ ਨੂੰ ਲੈ ਕੇ ਜਿਹੜੀ ਉਹ ਬਣੀ ਹੈ ਨਾ, ਉਹਦੇ ਉੱਤੇ ਵੀ ਆਪਾਂ ਚਰਚਾ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਨੇ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ। ਮਸਲਿਆਂ ਤੇ, ਗੱਲਾਂ ਤੇ, ਵਿਵਾਦਾਂ ਤੇ, ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਰੋਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਚਰਚਾ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕੀਤੀ ਸੀ ਰਾਹੁਲ ਗਾਂਧੀ ਦੇ ਅਮਰੀਕਾ ਦੇ ਦੌਰੇ ਤੋਂ। ਉਸ ਦੌਰੇ ਦੇ ਦਰਮਿਆਨ ਸੈਨ ਫਰਾਂਸਿਸਕੋ ਦੇ ਵਿੱਚ ਕਈ ਨੌਜਵਾਨਾਂ ਨੇ ਰਾਹੁਲ ਗਾਂਧੀ ਦੀ ਇਸ ਫੇਰੀ ਦਾ ਵਿਰੋਧ ਕੀਤਾ। ਜਿਵੇਂ ਤੁਸੀਂ ਦਿਨਾਂ ਦਾ ਜ਼ਿਕਰ ਕੀਤਾ, ਇਸੇ ਤਰ੍ਹਾਂ ਉਹਨਾਂ ਨੇ ਵੀ ਕੁਝ ਮਸਲਿਆਂ ਉੱਤੇ ਰਾਹੁਲ ਗਾਂਧੀ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ, ਜਾਂ ਕਹਿ ਲਓ ਕਿ ਆਪਣੀ ਗੱਲ ਰੱਖੀ। ਇੰਦਰਾ ਗਾਂਧੀ, ਸਿੱਖ ਕਤਲੇਆਮ ਤੇ ਹੋਰ ਮਸਲਿਆਂ ਉੱਤੇ। ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਰਾਜਾਂ ਦੇ ਵੱਧ ਅਖਤਿਆਰਾਂ ਦੀ, ਕਿਉਂਕਿ ਜਦੋਂ ਆਪਾਂ ਪਿੱਛੇ ਚਲੇ ਜਾਂਦੇ ਹਾਂ 1980 ਦੇ ਵਿੱਚ, ਤਾਂ ਉਦੋਂ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਫੈਡਰਲਿਜ਼ਮ ਦੀ ਗੱਲ ਹੀ ਕੀਤੀ ਗਈ ਸੀ, ਰਾਜਾਂ ਦੇ ਵੱਧ ਅਧਿਕਾਰਾਂ ਦੀ। ਤਾਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਇੱਥੇ ਛੱਡੀ ਸੀ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ, ਦਿੱਲੀ ਦਾ ਮੁੱਖ ਮੰਤਰੀ ਇਸ ਕਰਕੇ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰ ਦਿੰਦੇ ਆ ਕਿ ਰਾਜਾਂ ਦੇ ਅਧਿਕਾਰ ਕੁਚਲੇ ਜਾ ਰਹੇ ਨੇ। ਜੀ ਬਿਲਕੁਲ ਪ੍ਰਵੀਨ, ਜਿਹੜਾ ਉਹ ਇਸ ਚੀਜ਼ ਮਸਲੇ ਤੇ ਆਪਾਂ ਗੱਲ ਕਰਦੇ ਹਾਂ। ਦੱਸ ਦਈਏ, ਸੈਂਟਾ ਕਰੂਜ਼ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦਾ ਸੈਂਟਾ ਕਰੂਜ਼ ਵਾਲਾ ਹੈਗਾ ਆ, ਉੱਥੇ ਰਾਹੁਲ ਗਾਂਧੀ ਪਹੁੰਚਿਆ ਸੀ। ਮੈਂ ਦੇਖ ਰਿਹਾ ਸੀ ਜਿੰਨੀਆਂ ਵੀਡੀਓਜ਼ ਆਈਆਂ, ਉਹਦੇ ਨਾਲ ਆਰਮਡ ਗਾਰਡ ਤੁਰੇ ਫਿਰਦੇ ਸੀਗੇ। ਜਦ ਇਨਫੈਕਟ ਉਹ ਬੋਲ ਵੀ ਰਿਹਾ ਸੀ ਤਾਂ ਉਹਦੇ ਆਲੇ ਦੁਆਲੇ 2-3 ਜਾਣੇ ਜਿਹੜੇ ਉਹ ਏਦਾਂ ਹੀ ਖੜੇ ਸੀਗੇ। ਇਹ ਫਰਜ਼ ਬਣਦਾ ਸੀ ਉੱਥੇ ਪਹੁੰਚੇ ਜਿਹੜੇ ਲੋਕ ਆ, ਖਾਸ ਕਰਕੇ ਜਿਹੜੇ ਸਿੱਖ ਬਣ ਕੇ ਉੱਥੇ ਗਏ ਸੀਗੇ, ਵੀ ਉਹ ਗੱਲ ਜਿਹੜੀ ਉਸ ਦੇ ਵਿੱਚ ਉਹ ਰੱਖਦੇ। ਤੇ ਚਾਹੀਦਾ ਤਾਂ ਹੁਣ ਏਦਾਂ ਹੀ ਆ। ਹੁਣ ਬਹੁਤ ਸਾਰੇ ਜਿਹੜੇ ਇੱਥੇ ਕਈ ਕਾਨੂੰਨ ਜਿਹੜੇ ਬਣਦੇ ਨੇ ਜਾਂ ਉਹ ਹੁੰਦੇ ਆ, ਕਈ ਵਾਰੀ ਆਪਾਂ ਵੀ ਉਹਦੇ ਵਿੱਚ ਸਾਰੇ ਜਾਣੇ ਦੇਖਦੇ ਆ, ਸੁਣਦੇ ਆ, ਬੋਲਦੇ ਆ। ਹੁਣ ਦਲਿਤਾਂ ਵਾਲਾ ਜਿਹੜਾ ਇੱਕ ਆਇਆ ਸੀ, ਉਹਦੇ ਵਿੱਚ ਤਾਂ ਕਈ ਸਿੱਖਾਂ ਨੇ ਸਪੋਰਟ ਕੀਤੀ, ਪਰ ਇੱਥੇ ਗੈਪ ਵੀ ਨਜ਼ਰ ਆਏ। ਕਈ ਉਹਨਾਂ ਚੋਂ ਇਹ ਸੀਗੇ ਜਿਹੜੇ ਉਧਰ ਤਾਂ ਸਪੋਰਟ ਕੀਤੀ, ਇੱਥੇ ਇਹਦੇ ਨਾਲ ਵੀ ਨਜ਼ਰ ਆਏ। ਬਿਲਕੁਲ ਹਨਾ ਵੀ ਇਹ ਕਿਤੇ ਨਾ ਕਿਤੇ ਆਪਣੀ ਕਮਿਊਨਿਟੀ ਨੂੰ ਉਹ ਚਿਹਰੇ ਵੀ ਪਛਾਣਨੇ ਚਾਹੀਦੇ ਵੀ ਏਦਾਂ ਨਹੀਂ ਗੱਲ ਜਿਹੜੀ ਉਹ ਬਣਦੀ ਨਹੀਂ ਆ ਵੀ ਜਿਹੜੀ ਵੀ ਬੇੜੀ ਆਈ ਉਸੇ ਦੇ ਮਲਾਹ, ਉਸੇ ਚ ਸਵਾਰ ਹੋ ਕੇ ਜਿਹੜਾ ਉਹ ਤੁਰਦੀ ਹੈ। ਏਦਾਂ ਮਸਲੇ ਹੱਲ ਤਾਂ ਕਦੀ ਵੀ ਨਹੀਂ ਹੋਣੇ। ਕਈ ਵਾਰੀ ਏਦਾਂ ਕਹਿ ਦਿੰਦੇ ਵੀ ਹਾਂ ਜੀ ਨੇੜਤਾ ਰੱਖਾਂਗੇ ਤੇ ਫਿਰ ਜਿਹੜੀ ਉਹ ਗੱਲ ਬਣਦੀ ਆ। ਉਹ ਕਈ ਨੇੜੇ ਰਹਿ ਕੇ ਦੇਖਿਆ ਹੀ ਆ, ਜਿਹੜਾ ਪੰਜਾਬ ਦੀ ਕਾਂਗਰਸ ਨਹੀਂ ਹੈਗੀ, ਨੇੜੇ ਹੀ ਆ ਕਿਹੜੇ ਮਸਲੇ ਉਹਨਾਂ ਨੇ ਹੱਲ ਕਰਵਾਤੇ, ਕਿਹੜੇ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਹੋਇਆ ਆ ਜਾਂ ਉਹ ਚੀਜ਼ਾਂ ਜਿਹੜੀਆਂ ਵਾਪਰੀਆਂ ਆ, ਵੀ ਉਹਦਾ ਕਦੀ ਆਪਾਂ ਦੇਖਿਆ ਕੁਛ ਜਿਹੜਾ ਉਹ ਹੋਇਆ ਹੋਵੇ। ਨਹੀਂ, ਦੇਖੋ, ਸਿਧਾਂਤਕ ਸਪਸ਼ਟਤਾ ਜਿਹੜੀ ਆ ਉਹ ਬਿਲਕੁਲ ਹੋਣੀ ਚਾਹੀਦੀ ਹੈ। ਐਥਿਕਲੀ ਜਿਹੜੀ ਤੁਹਾਡੀ ਸਪਸ਼ਟਤਾ ਜਾਂ ਜਿੱਥੇ ਵੀ ਤੁਸੀਂ ਖੜੇ ਹੋ, ਉਹ ਜ਼ਰੂਰ ਇਹ ਹੋਣਾ ਚਾਹੀਦਾ ਕਿ ਕਲੀਅਰ ਹੋਣਾ ਚਾਹੀਦਾ। ਜਿਵੇਂ ਤੁਸੀਂ ਦਲਿਤਾਂ ਵਾਲਾ ਜ਼ਿਕਰ ਕੀਤਾ, ਹੁਣ ਇੱਥੇ ਤਾਂ ਉਸ ਚੀਜ਼ ਦਾ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਇਹ ਭਾਈ ਸਾਡੇ ਹਿੰਦੂ ਧਰਮ ਦੇ ਵਿਰੁੱਧ ਹੈ, ਸਾਨੂੰ ਇਹ ਬਦਨਾਮ ਕਰਦਾ ਹੈ, ਸਾਨੂੰ ਭੰਡੀ ਪ੍ਰਚਾਰ ਕਰਦਾ, ਇਹ ਸਾਡੇ ਵਿਰੁੱਧ ਇੱਕ ਪ੍ਰੋਪੇਗੈਂਡਾ ਹੈ। ਪਰ ਜੇਕਰ ਤੁਸੀਂ ਉਸੇ ਹਾਂ ਦੇ ਵਿੱਚ ਹੀ ਹਾਂ ਮਿਲਾਉਣੀ ਹੈ, ਬਜਾਏ ਇਸ ਗੱਲ ਨੂੰ ਜਾਣਨ ਦੇ ਕਿ ਉਹ ਕਿਉਂ ਲਿਆਉਣ ਦੀ ਜ਼ਰੂਰਤ ਪਈ, ਡਿਸਕ੍ਰਿਮੀਨੇਸ਼ਨ ਦੂਰ ਕਰਨ ਦੇ ਲਈ, ਭੇਦਭਾਵ, ਵਿਤਕਰਾ ਜੋ ਕੰਮਕਾਜੀ ਥਾਵਾਂ ਤੇ ਹੁੰਦਾ, ਉਹਨਾਂ ਚੀਜ਼ਾਂ ਦੇ ਵਿਰੁੱਧ ਸੀਗਾ, ਤਾਂ ਫਿਰ ਤਾਂ ਮਤਲਬ ਤੁਹਾਨੂੰ ਰੀਥਿੰਕ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਉੱਤੇ, ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਕਿ ਆਪਾਂ ਖੜੇ ਕਿੱਥੇ ਹਾਂ। ਇੱਕ ਪਾਸੇ ਆਪਾਂ ਸਰਬ ਸਾਂਝੀਵਾਲਤਾ ਦੇ ਹਵਾਲੇ ਦਿੰਦੇ ਹਾਂ, ਇੱਕ ਪਾਸੇ ਆਪਾਂ ਕਹਿੰਦੇ ਕਿ ਯਾਰ ਅਸੀਂ ਸਰਬ ਸਾਂਝੀਵਾਲਤਾ ਦੇ ਹਾਮੀਦਾਰ ਨਹੀਂ, ਅਸੀਂ ਇਹਦੇ ਤੇ ਖੜੇ ਹਾਂ। ਪਰ ਦੂਜੇ ਪਾਸੇ ਜਿੱਥੇ ਭੇਦਭਾਵ ਦੀ ਗੱਲ ਹੋ ਰਹੀ ਹੈ ਤੇ ਉੱਥੇ ਦੂਜੀ ਧਿਰ ਕਹਿ ਰਹੀ ਹੈ ਕਿ ਉਹ ਸਗੋਂ ਵਿਕਟਮਾਈਜ਼ ਕਰ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ, ਤਾਂ ਤੁਸੀਂ ਸਗੋਂ ਉਹਨਾਂ ਦਾ ਪੱਖ ਪੂਰ ਰਹੇ ਹੋ ਸਿੱਧੇ ਜਾਂ ਸਿੱਧੇ ਤੌਰ ਤੇ। ਬਿਲਕੁਲ ਪ੍ਰਵੀਨ, ਜਿੱਦਾਂ ਹੁਣ ਨਾ ਇਹਨੂੰ ਕੱਲ ਬੇ ਏਰੀਏ ਜਿਹੜੀ ਮੁਸਲਿਮ ਕਮਿਊਨਿਟੀ ਵੱਲੋਂ ਏਦਾਂ ਇੱਕ ਸਵਾਲ ਪੁੱਛਿਆ ਗਿਆ, ਉਹਦੇ ਰਿਸਪੌਂਸ 'ਚ ਰਾਹੁਲ ਗਾਂਧੀ ਕਹਿੰਦਾ ਵੀ ਮੈਂ ਗਰੰਟੀ ਦੇ ਨਾਲ ਕਹਿੰਦਾ ਆ ਵੀ ਸਿੱਖ, ਕ੍ਰਿਸਚਨ, ਦਲਿਤ ਤੇ ਜਿਹੜੇ ਟਰਾਈਬਲ ਨੇ, ਉਹ ਇਸ ਟਾਈਮ ਉਹ ਸਾਰੇ ਜਾਣੇ ਏਦਾਂ ਹੀ ਫੀਲ ਕਰ ਰਹੇ ਜੋ ਮੁਸਲਿਮ ਫੀਲ ਕਰ ਰਹੇ ਆ। ਕਹਿੰਦੇ ਮੁਸਲਮਾਨਾਂ ਨਾਲ ਇੰਡੀਆ 'ਚ ਉਹੀ ਕੁਛ ਹੋ ਰਿਹਾ ਜੋ ਦਲਿਤਾਂ ਦੇ ਨਾਲ 80 ਦੇ ਦਹਾਕੇ 'ਚ ਹੋਇਆ ਤੇ ਜੋ ਸਿੱਖਾਂ ਦੇ ਨਾਲ ਹੋਇਆ। ਉਹਦਾ ਵੀ ਤਾਂ ਜਵਾਬ ਦੇ ਜਾਂਦੇ ਨਾ, ਉਹ ਤਾਂ ਤੁਹਾਡੀਆਂ ਹੀ ਸੀਗੀਆਂ, ਤੁਹਾਡੇ ਪਰਿਵਾਰ ਦੀਆਂ ਸਰਕਾਰਾਂ ਸੀ, ਉਹ ਤੋਂ ਮਗਰੋਂ ਵੀ ਤੁਹਾਡੀਆਂ ਸਰਕਾਰਾਂ ਰਹੀਆਂ। ਉਹ ਉਸ ਦੌਰਾਨ ਜਿਹੜਾ ਹੋਇਆ ਉਹ ਤਾਂ ਸਾਰਾ ਕੁਝ ਸੀਗਾ। ਕਿੱਦਾਂ ਐਮਰਜੈਂਸੀ ਲਈ, ਕਿੱਦਾਂ ਜਿਹੜਾ ਆ ਇਹ ਸਾਰਾ ਕੁਝ ਇਹ ਕੀਤਾ, ਤੇ ਉਹਦੇ ਲਈ ਤਾਂ ਕਸੂਰਵਾਰ ਹੁਣ ਕੌਣ?
ਜਿਹੜਾ ਵਿਕਟਮ ਆ ਉਸਦੀ ਤਾਂ ਗੈਸ ਲਾਈਟਿੰਗ ਤੁਸੀਂ ਕਰ ਹੀ ਦੇਣੀ ਹੈ। ਤੁਹਾਡੇ ਕੋਲ ਤੰਤਰ ਯੰਤਰ ਸਾਰੇ ਆ ਬਿਲਕੁਲ ਰਾਈਟ, ਉਦੋਂ ਵੀ ਸੀਗੇ, ਹੁਣ ਸੋਸ਼ਲ ਮੀਡੀਆ ਤੇ ਆ, ਉਹ ਤੁਹਾਡੇ ਕੋਲ ਬਥੇਰੇ ਪੈਸੇ ਨੇ, ਤੁਸੀਂ ਜਿਹੜਾ ਆਪਣੀ IT ਸੈੱਲ ਬਣਾਏ ਨੇ, ਚਾਹੇ ਉਹ ਕੋਈ ਵੀ ਪਾਰਟੀ ਦੇ ਆ, ਉਹ ਉਦਾਂ ਦੀਆਂ ਜਿਹੜੀਆਂ ਆਈਡੀਆਂ ਬਣਾ ਕੇ ਇਦਾਂ ਦੀਆਂ ਚੀਜ਼ਾਂ ਗੱਲਾਂ ਕਰਕੇ ਉਹ ਉਲਝਾਉਂਦੇ ਨੇ ਸਿੱਖਾਂ ਨੂੰ, ਆਪਸ 'ਚ ਲੜਾਉਂਦੇ ਨੇ, ਆਪਸ 'ਚ ਇੱਕ ਦੂਜੇ ਦੇ ਜਿਹੜੇ ਆ ਉਹ ਕਹਿ ਸਕਦੇ ਆ ਵੀ ਦੁਸ਼ਮਣ ਬਣਾ ਰਹੇ ਆ। ਤੇ ਆਪਣੇ ਵੀ ਸਿੱਖਾਂ ਨੂੰ ਇਹ ਦੇਖਣਾ ਚਾਹੀਦਾ ਵੀ ਭਾਈ ਜਿਹੜੀ ਸਾਂਝੀ ਗੱਲ ਆ ਉਹਦੇ ਤੇ ਇਕੱਠੇ ਹੋ ਜਾਓ, ਜਿਹੜੀ ਇੱਕ ਕੌਮ ਦੀ ਜਿਹੜੀ ਇੱਕ ਗੱਲ ਆ ਉਹਦੇ ਤੇ ਤਾਂ ਇਕੱਠੇ ਹੋ ਜਾਓ। ਤੁਹਾਡੇ ਜਿਹੜੇ ਛੋਟੇ ਮੋਟੇ ਵਾਦ ਵਿਵਾਦ ਆ ਉਹ ਤਾਂ ਬਾਅਦ 'ਚ ਵੀ ਹੱਲ ਹੋ ਸਕਦੇ ਜੀ। ਬਿਲਕੁਲ। ਨਾਲੇ ਜਿਹੜੀ ਰਾਹੁਲ ਗਾਂਧੀ ਜਿਹੜੇ ਮੁਸਲਮਾਨਾਂ ਦੀ ਗੱਲ ਕਰਦਾ, ਠੀਕ ਆ, ਅੱਜ ਆਪਾਂ ਖਬਰਾਂ ਸਾਂਝੀਆਂ ਕਰਦੇ ਆ, ਸਾਰਾ ਕੁਝ ਉੱਤੇ ਜੋ ਹੋ ਰਿਹਾ ਉੱਤੇ ਚਰਚਾ ਵੀ ਕਰਦੇ ਰਹਿੰਦੇ ਆ, ਪਰ ਕਿਉਂਕਿ ਰਾਹੁਲ ਗਾਂਧੀ ਦੀ ਇਸ ਗੱਲ ਨੂੰ ਦੂਜੇ ਪੱਖ ਤੋਂ ਵੀ ਦੇਖਿਆ ਜਾਣਾ ਚਾਹੀਦਾ ਹੈ, ਕਿਉਂਕਿ ਇਲੈਕਸ਼ਨਸ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹਰਿਆਣੇ ਦੇ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ। ਹੁਣ ਕਿਉਂਕਿ ਇਹਨਾਂ ਨੇ ਕਰਨਾਟਕ ਦੇ ਵਿੱਚ ਜਿੱਤ ਦਰਜ ਕੀਤੀ ਤੇ ਇਹਨਾਂ ਨੇ ਇਸੇ ਏਜੰਡੇ ਨਾਲ ਹੀ ਜਿੱਤ ਦਰਜ ਕੀਤੀ ਵੀ ਇਹ ਫਿਰਕੂ ਰੰਗ ਦਿੰਦੇ ਨੇ ਭਾਜਪਾਈਆਂ ਨੂੰ, ਕਿਹਾ ਜਾਂ ਇਹ ਫਿਰਕੂ ਲੜਾਈਆਂ ਕਰਾਉਂਦੇ ਨੇ, ਤਾਂ ਅਸੀਂ ਮੁਹੱਬਤ ਵਾਲੀ ਜਿਵੇਂ ਗੱਲ ਦੁਕਾਨ ਲਈ ਫਿਰਦੇ, ਹਾਂਜੀ ਅਸੀਂ ਦੁਕਾਨ ਲਈ ਫਿਰਦੇ ਹਾਂ। ਤਾਂ ਉਹ ਦੁਕਾਨ ਤੁਸੀਂ ਦੇਖ ਲਓ ਕਿ ਉਸ ਦੁਕਾਨ ਦਾ ਫਿਰ ਪੈਮਾਨਾ ਕੀ ਰਹਿ ਗਿਆ ਕਿ ਜਿੱਥੇ ਹੁਣ 3 ਸੂਬਿਆਂ ਦੇ ਵਿੱਚ ਉੱਥੇ ਮੁਸਲਿਮਵਾਦੀ ਹੈ, ਪਰ ਉੱਥੇ ਸਿੱਖ ਆਬਾਦੀ ਨਹੀਂ, ਤੇ ਸਿੱਖਾਂ ਦੀ ਗੱਲ ਵੀ ਨਹੀਂ ਕੀਤੀ। ਨਹੀਂ, ਟ੍ਰਾਈਬਲ ਹੋਣਗੇ ਉੱਥੇ। ਹਾਂਜੀ ਉਹ ਤਾਂ ਹੈਗੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਦਲਿਤ ਭਾਈਚਾਰੇ ਦੀ ਉੱਥੇ ਬਹੁਤ ਨੇ। ਮੱਧ ਪ੍ਰਦੇਸ਼ ਦੇ ਵਿੱਚ ਤਾਂ 3 ਫਿਰਕਿਆਂ ਦੀ ਗਿਣਤੀ ਬਹੁਤ ਆ, ਦਲਿਤ ਭਾਈਚਾਰੇ ਦੀ ਗਿਣਤੀ ਬਹੁਤ ਆ, ਰਾਜਸਥਾਨ ਦੇ ਵਿੱਚ ਵੀ ਬਹੁਤ ਆ। ਹੁਣ ਜੇ ਏਡੀ ਮੁਹੱਬਤ ਦੀ ਦੁਕਾਨ ਲਈ ਫਿਰਦੇ ਹੁੰਦੇ ਤੇ ਇਹ ਅੱਜ ਨੌਬਤ ਆਉਂਦੀ ਇਸ ਪਾਰਟੀ ਨੂੰ ਏਦਾਂ ਨਹੀਂ ਆਉਣੀ ਸੀ। ਇਹ ਨੌਬਤ ਨਹੀਂ ਸੀ ਨਾ ਆਉਣੀ ਫਿਰ ਵੀ ਇੱਥੇ ਆਪਾਂ ਜਿਹੜੀ ਚੀਜ਼ ਆ ਉਹ ਦੇਖ ਰਹੇ ਆ ਕਿਉਂ ਇਹਨਾਂ ਦਾ ਖੁੱਡੇ ਲਾਈਨ ਲੱਗ ਗਏ, ਸਫਾਇਆ ਹੋ ਗਿਆ 50 ਸੀਟਾਂ ਵੀ ਨਹੀਂ ਰਹੀਆਂ। ਉਹ ਤਰਸ ਦੇ ਆਧਾਰ ਤੇ ਆਪੋਜੀਸ਼ਨ ਪਾਰਟੀ ਬਣਾਤਾ। ਹਾਂਜੀ, ਤਰਸ ਦੇ ਆਧਾਰ ਤੇ ਸੀਗਾ। ਹਾਂਜੀ ਬਿਲਕੁਲ। ਇਹ ਸਾਰੀਆਂ ਚੀਜ਼ਾਂ ਆ ਨੋ ਡਾਊਟ ਜੋ ਅੱਜ ਮੋਦੀ ਸਰਕਾਰ ਦੇ ਅੰਡਰ ਜੋ ਉੱਥੇ ਮੋਦੀ ਕਰ ਰਿਹਾ ਜਾਂ ਹੋ ਰਿਹਾ ਆ, ਉਹ ਕੋਈ ਬਹੁਤੇ ਚੰਗੇ ਸੰਕੇਤ ਨਹੀਂ ਉਸ ਮੁਲਕ ਦੇ ਲਈ। ਪਰ ਸਿੱਖਾਂ ਨੂੰ ਇਸ ਗੱਲੋਂ ਖੁਸ਼ੀ ਹੈ ਵੀ ਕਾਂਗਰਸ ਦਾ ਸੂਫੀਆ ਖੁੱਡੇ ਲਾਈਨ ਲੱਗ ਗਿਆ ਵੀ ਜਿੰਨੇ ਐਡਾ ਵੱਡਾ ਕਹਿਰ ਕੀਤਾ। ਠੀਕ ਹੈ ਨਾ, ਵੀ ਇਸ ਗੱਲੋਂ ਸਕੂਨ ਮਿਲਦਾ ਹੈ ਕਈਆਂ ਨੂੰ। ਜਿਹੜੇ ਬਹੁਤ ਸਿੱਖਾਂ ਨਾਲ ਗੱਲ ਕਰਦੇ ਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਹੁੰਦਾ ਹੈ, ਔਰ ਉਹਨਾਂ ਦੇ ਵਿੱਚੋਂ ਹੀ ਕਈ ਜਿਹੜੇ ਆਪਾਂ ਦੇਖਦੇ ਉਹਨਾਂ ਚੋਂ ਨਹੀਂ, ਜਿਹੜੇ ਉੱਥੋਂ ਲਹਿਦਾ ਜਿਹੜੇ ਹੈਗੇ ਨੇ, ਜਿਹੜੇ ਅਖਵਾਉਂਦੇ ਆਪਣੇ ਆਪ ਨੂੰ ਸਿੱਖ, ਉਹ ਅਜੇ ਵੀ ਇਹ ਸੋਚਦੇ ਆ ਵੀ ਖੌਰੇ ਇਹਨਾਂ ਨੇ ਕਰ ਦੇਣਾ ਸੈਕੂਲਰ ਵਾਲੀ ਗੱਲ। ਜਿੱਦਾਂ ਤੁਸੀਂ ਪਹਿਲਾਂ ਸਰਕਾਰਾਂ ਭੰਨਣੀਆਂ ਤੇ ਉਹ ਇਹਨਾਂ ਨੇ ਤਾਂ ਰਾਜਪਾਲ ਰਾਹੀਂ ਇਹਨਾਂ ਨੇ ਵੰਨ ਕੀਤਾ, ਕਲਾਸਾਂ ਜਿਹੜੀਆਂ ਆ ਲਾਈਆਂ, ਤੇ ਹੁਣ ਦੂਜੇ ਦੀ ਵਾਰੀ ਆਈ ਤਾਂ ਹੁਣ ਰੋਂਦੇ ਆ। ਨਹੀਂ, ਇਹਨਾਂ ਨੇ ਤਾਂ ਇਕੱਲਾ ਮੈਥਡ ਲਾਂਚ ਕੀਤਾ ਸੀ, ਹੁਣ ਫਿਰ ਲਾਰਜ ਸਕੇਲ ਦੇ ਉੱਤੇ ਜਿਹੜਾ ਉਹ ਦੇਖ ਰਹੇ ਆ। ਜਿਹੜੇ ਕਰਨਾਟਕ ਦਾ ਵੀ ਪਤਾ ਨਹੀਂ ਲੱਗਣਾ, ਪਿਛਲੀ ਸਰਕਾਰ ਤੋਂ ਬਾਅਦ ਵੀ ਬਹੁਤ ਨਾਟਕ ਹੋਏ ਸੀ ਉੱਥੇ। ਹੋਏ ਸੀ ਬਿਲਕੁਲ। ਪਤਾ ਨਹੀਂ ਇੱਥੇ ਫੇਰ ਹੋਈ ਕੁਝ, ਇੱਥੇ ਫੇਰ ਹੋ ਜਾਵੇ। ਨਹੀਂ, ਇਹਨਾਂ ਨਾਲ ਇਸ ਤੋਂ ਵੀ ਜੱਗੋ ਤੇਰਵੀਆਂ ਹੋਈਆਂ। ਗੋਆ ਦੇ ਵਿੱਚ ਇਹਨਾਂ ਨੂੰ ਮੈਂਡੇਟ ਦੇ ਨੇੜੇ ਸੀਗਾ, ਪਰ ਭਾਜਪਾ ਨੇ ਦੂਜੇ ਨਾਲ ਮਿਲ ਕੇ ਖਿੱਚ ਕੇ ਲੈ ਗਏ। ਸੋ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਨਾ ਵੀ ਜਿੱਦਾਂ ਇਹ ਕਹਿੰਦੇ ਆ ਵੀ ਉਹ ਤਾਂ ਫਿਰਕੂ ਪ੍ਰਸਤੀ ਤੇ ਉਹ ਕਰਦੇ, ਉਹ ਤਾਂ ਹੁਣ ਉਹਦੇ ਵਿੱਚ ਉੱਥੇ ਤਾਂ ਕੋਈ ਡਾਊਟ ਨਹੀਂ ਰਹਿ ਗਈ। ਉਦਘਾਟਨ ਵੇਲੇ, ਨੀਂਹ ਪੱਥਰ ਵੇਲੇ, ਜਿਹੜੀ ਹੁਣ ਇਹ ਸੈਂਟਰਲ ਵਿਸਟਾ ਕਹਿੰਦੇ ਆ, ਜਿਹੜਾ ਉੱਥੇ ਪਾਰਲੀਮੈਂਟ ਜਿਹੜੀ ਆ ਮੋਦੀ ਦਾ ਸੋ ਕਾਲ ਡ੍ਰੀਮ ਪ੍ਰੋਜੈਕਟ ਜਿਹਨੂੰ ਆਖਿਆ ਜਾ ਰਿਹਾ ਨਾ, ਵੀ ਕਲੋਨੀਅਲਿਜ਼ਮ ਤੋਂ ਆਪਾਂ ਪਰੇ ਜਾ ਰਹੇ ਆ, ਵੀ ਅੰਗਰੇਜ਼ ਦੀ ਬਸਤੀਵਾਦੀ ਨਿਸ਼ਾਨੀਆਂ ਤੋਂ ਆਪਾਂ ਦੂਰ ਜਿਹੜਾ ਹੋ ਜਾ ਰਹੇ ਆ। ਉਹਦੇ ਵਿੱਚ ਨਿਸ਼ਾਨੀ ਹੁਣ ਅਗਲੀ ਆ ਕਿਹੜੀ ਰਹੀ ਇਹ ਵੀ ਵੇਖਣੀ ਚਾਹੀਦੀ। ਬਿਲਕੁਲ ਸਹੀ ਹੈ। ਇਹ ਵੀ ਤਾਂ ਆਪਾਂ ਜਿਹੜਾ ਨਾਲ ਨੋਟ ਕਰੀਏ ਨਾ ਵੀ ਉੱਥੇ ਚੱਲ ਕੀ ਰਿਹਾ। ਜਿਹੜਾ ਸੰਘੋਲ ਸਥਾਪਿਤ ਕੀਤਾ ਉਹ ਰਾਜ ਦੰਡ ਵਾਸਤੇ ਹੈ ਜਾਂ ਦੰਡ ਦੇਣ ਵਾਸਤੇ ਹੈ? ਰਾਜ ਦੰਡ ਚੀਜ਼ਾਂ ਚਲੋ ਠੀਕ ਹੈ, ਤੁਹਾਡੀਆਂ ਮਾਨਤਾਵਾਂ ਨੇ, ਠੀਕ ਹੈ, ਪਰ ਤੁਸੀਂ ਇੱਕ ਵਾਰੀ ਜਿਹੜਾ ਇੰਡੀਅਨ ਕਨਸਟੀਟਿਊਸ਼ਨਲ ਪ੍ਰੈਂਬਲ ਆ ਉਹਨੂੰ ਪੜ੍ਹ ਕੇ ਦੇਖੋ। ਉਹ ਕਹਿੰਦਾ ਕਿ ਨਹੀਂ, ਉਹ ਟੱਪ ਜਾਂਦੇ ਨੇ। ਉਹ ਤਾਂ ਚਲੋ ਉਹ ਤਾਂ ਲੱਦਿਆ ਹੀ ਹੋਇਆ ਇੱਕ ਵਾਰੀ, ਪਰ ਜਿਹੜੀ ਇਸ ਦੇਸ਼ ਦੀ ਬੁਨਿਆਦ ਸੀ ਉਹਦੇ ਤਾਂ ਇਹ ਕਿਹਾ ਗਿਆ ਸੀ ਸਾਰਿਆਂ ਨੂੰ ਕਿ ਬਈ ਤੁਹਾਨੂੰ ਆਜ਼ਾਦੀ ਦਾ ਨਿੱਘ ਦਿਆਂਗੇ। ਸਿੱਖਾਂ ਨੂੰ ਤਾਂ ਇਹ ਵੀ ਕਿਹਾ ਗਿਆ ਸੀ ਕਿ ਤੁਹਾਨੂੰ ਅਲੱਗ ਖਿੱਤਾ ਮਿਲੂਗਾ, ਤੁਸੀਂ ਆਪਦੀ ਆਜ਼ਾਦ ਹਸਤੀ ਦੇ ਨਾਲ ਰਹੋਗੇ। ਪਰ ਉਸ ਤੋਂ ਬਾਅਦ ਲੋਕ ਸਭਾ ਚ ਕੀ ਕਹਿੰਦੇ ਸੀ, ਜਰਾਇਮ ਪੇਸ਼ਾ ਕੌਮ। ਬਿਲਕੁਲ ਇਹਨਾਂ ਚੋਂ ਹੀ ਸੀਗੇ। ਤੇ ਉਹ ਤਾਂ ਜਿਹੜੇ ਦਿੱਤੇ ਹੋਏ ਸੀਗੇ, ਸਗੋਂ ਇੱਕ ਸਟੇਟਸ ਬਰਕਰਾਰ ਸੀਗਾ 370 ਵਾਲਾ, ਧਾਰਾ ਵਾਲਾ, ਹੁਣ ਤਾਂ ਉਹ ਵੀ ਟੁੱਟ ਗਿਆ। ਜਿਹੜਾ ਹੋਰਾਂ ਨੂੰ ਦੇਣਾ ਸੀ ਉਹਦਾ ਦੂਜੀ ਗੱਲ, ਜਿਹੜਾ ਦਿੱਤਾ ਹੋਇਆ ਸੀ ਉਹ ਵੀ ਟੁੱਟ ਗਿਆ। ਸੋ ਇਹਦਾ ਇੱਕ ਕਦਮ ਅੱਗੇ ਹੋ ਗਿਆ। ਪਰ ਇਹ ਜਿਹੜੀ ਗੱਲ ਤੁਸੀਂ ਦੇਖ ਰਹੇ ਹੋ, ਇਹਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੈ, ਭਾਰਤ ਦੇ ਵਿੱਚ ਵੀ ਹੈ। ਚਰਚਾ ਇਸ ਐਂਗਲ ਤੋਂ ਹੈ ਕਿ ਜਿਹੜੀਆਂ ਹੁਣ ਜੇ ਸਥਾਪਤੀ ਕੀਤੀ ਗਈ ਹੈ, ਰਾਸ਼ਟਰਪਤੀ ਲੋਕ ਸਭਾ ਨੂੰ ਸ਼ੁਰੂ ਕਰਦਾ ਤੇ ਰਾਸ਼ਟਰਪਤੀ ਹੀ ਲੋਕ ਸਭਾ ਨੂੰ ਉਠਾਉਂਦਾ। ਉਹ ਸੰਵਿਧਾਨਕ ਤੌਰ ਤੇ ਦੋਨੇ ਸਭਾਵਾਂ ਦਾ ਪ੍ਰਧਾਨ ਹੈ, ਰਾਜ ਸਭਾ ਦਾ ਵੀ ਤੇ ਲੋਕ ਸਭਾ ਦਾ ਵੀ। ਪਰ ਉਹ
ਕਿੱਥੇ ਉਹ ਦਿਖੇ ਕਿਤੇ ਤੁਹਾਨੂੰ ਉਦਘਾਟਨੀ ਸਮਾਰੋਹ ਦੇ ਵਿੱਚ? ਨਹੀਂ, ਹੁਣ ਆਪਾਂ ਇਹ ਤਾਂ ਚੀਜ਼ਾਂ ਕਿੰਨੀਆਂ ਦੀ ਗੱਲ ਕੀਤੀ, ਇੱਧਰ ਤਾਂ ਹਾਂਜੀ। ਰਾਈਟ ਹੈਂਡ ਮੈਨ ਨਹੀਂ ਦਿਖੇ, ਨਹੀਂ ਦਿਖੇ, ਹਾਂਜੀ ਬਿਲਕੁਲ ਜਿਹੜੇ ਜੈਨ ਭਾਈਚਾਰੇ ਚ ਆਉਂਦੇ ਆਉਂਦੇ ਆ, ਆ, ਹਾਂਜੀ। ਜਿਹਨੂੰ ਮੋਟੂ ਸ਼ਾਹ ਵੀ ਕਹਿ ਦਿੰਦੇ ਆ ਜਾਂ ਅਮਿਤ ਸ਼ਾਹ, ਕੁਛ ਅਮਿਤ ਏਦਾਂ, ਸ਼ਾਹ, ਜੀ ਜੀ। ਹਨਾ, ਵੱਡੇ ਗਾਂ, ਉਹ ਤੁਸੀਂ ਦੇਖ ਲਓ, ਹਾਂਜੀ ਜਦੋਂ ਨੀਂਹ ਪੱਥਰ ਰੱਖਣਾ ਸੀ ਉਦੋਂ ਵੀ ਗਾਇਬ, ਹਾਂਜੀ, ਤੇ ਉਦੋਂ ਹੁਣ ਵੀ ਕੋਵਿਡ ਕਰਾ ਲਿਆ, ਹੁਣ ਹੂੰ ਪਤਾ ਨਹੀਂ ਕੀ ਹੋਇਆ, ਹਾਂਜੀ ਹੁਣ ਬਿਲਕੁਲ ਨਹੀਂ ਸੀਗੇ ਉੱਥੇ। ਹੂੰ ਤੇ ਤੇ ਇਹ ਤਾਂ ਵਿਰੋਧੀ ਧਿਰਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਗਈ ਕਿ 19 ਵਿਰੋਧੀ ਸੰਸਦ, ਧਿਰਾਂ ਕਹਿੰਦੀਆਂ ਵੀ ਅਸੀਂ ਜਾਣੀਆਂ ਨਹੀਂ, ਹਾਂਜੀ ਉਹ ਪਰ ਕਹਿੰਦੇ ਆਪਣੇ ਨਾ ਉਹ ਪੰਜਾਬ ਵਾਲੇ ਕਈ ਪਾਰਟੀ ਵਾਲੇ ਗਏ ਸੀ, ਗਏ ਸੀ, ਹਾਂਜੀ ਬਿਲਕੁਲ ਇਹ ਗਏ, ਵੀ ਦੇਖ ਲਿਓ ਨਾਲ। ਹਾਂਜੀ ਇਹ ਵੀ ਦੇਖ ਲਿਓ। ਹਾਂ, ਵੀ ਮਤਲਬ ਇਹ ਕਹਿੰਦੇ ਵੀ ਜਿਹੜੀ ਪੈੜ ਤੁਸੀਂ ਪਾ ਰਹੇ ਹੋ ਸਾਨੂੰ ਉਹ ਮਨਜ਼ੂਰ ਆ, ਮਨਜ਼ੂਰ ਹੈ, ਹਾਂਜੀ ਵੀ ਸਾਨੂੰ ਬਸ ਹਾਂ ਸੱਤਾ ਦਾ ਭੋਗੀ ਬਣਾ ਕੇ ਰੱਖੋ ਨਾਲ, ਬਸ ਨਾਲ ਲਾ ਆਪਾਂ ਕੇ ਨੂੰ ਹੋਰ ਰੱਖੋ, ਕੁਛ ਨਹੀਂ ਆ। ਹਾਂਜੀ ਜਦੋਂ ਸੀਟਾਂ ਵੀ 2-3 ਸੀਗੀਆਂ ਤੇ ਅਗਲੇ 2-3 ਦਿਨ ਕਿੰਨੇ ਤੇ ਗੁਲਦਸਤੇ ਦੇ ਆਏ ਸੀ ਉਦੋਂ, ਵੀ ਰੱਖੀ ਰੱਖਿਓ, ਰੱਖੀ ਵੀ ਨਹੀਂ, ਮਿਨਿਸਟਰੀ ਦਾ ਅਨਕੰਡੀਸ਼ਨਲ ਸਮਰਥਨ ਵੀ ਤਾਂ ਉੱਥੇ ਹੀ ਸ਼ੁਰੂ ਹੋਇਆ ਸੀ ਨਾ, ਹਾਂ, ਅਨਕੰਡੀਸ਼ਨਲ ਜਿਹੜੀ ਸਪੋਰਟ ਦਿੱਤੀ ਸੀ ਉਹ ਵੀ ਉੱਥੇ ਸ਼ੁਰੂ ਹੋਈ ਸੀ। ਹਾਲਾਂਕਿ ਲੋਕ ਬਾਅਦ ਦੇ ਵਿੱਚ ਕਹਿੰਦੇ ਰਹੇ ਕਿ ਆਹ ਮਸੀਹਾ ਨੇ, ਉਹ ਫਲਾਣ ਨੇ ਫਲਾਣ ਨੇ, ਪਰ ਇਸ ਤਰ੍ਹਾਂ ਉਹ ਇਤਿਹਾਸ ਨੂੰ ਤਾਂ ਤੁਸੀਂ ਝੁਠਲਾ ਨਹੀਂ ਨਾ ਸਕਦੇ। ਜੀ ਜੀ। ਤੇ ਜੇ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ, ਨੰਬਰ 408-272-5200। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਪ੍ਰਗਟ ਸਿੰਘ ਜੀ, ਹਾਂਜੀ ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ, ਆਵਾਜ਼ ਸੁਣ ਰਹੇ? ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਜੀ, ਤੁਸੀਂ ਬੜੇ ਚੰਗੇ ਢੰਗ ਨਾਲ ਵਿਸ਼ਲੇਸ਼ਣ ਕਰ ਰਹੇ ਜੇ ਜੀ। ਤੇ ਨਾਲ ਮੇਰੀ ਵੀ ਰੀਲ ਘੁੰਮਣ ਦੀ ਵੀ ਤੁਸੀਂ ਇਹਦੇ ਇਕੱਠੇ ਹੋ ਜਾਣ। ਕੁਝ ਤੇ ਜਿਹੜੇ ਅਸਲੀ ਸਿੰਘ ਸੀ ਉਹਦੇ ਸ਼ਹੀਦੀਆਂ ਪ੍ਰਾਪਤ ਕਰਕੇ ਪਰਿਵਾਰਾਂ ਸਮੇਤ, ਤੇ ਕੁਝ ਬਚ ਗਏ ਤੇ ਉਹ ਕੁਝ ਕਾਂਗਰਸ ਚ ਆਪਣਾ ਹਰਮਿੰਦਰ ਗਿੱਲ ਵਰਗੇ ਉਧਰ ਹੋ ਗਏ ਕਾਂਗਰਸ ਚ, ਹੋਰ ਉਹੋ ਜਿਹੇ ਕਈ ਸਾਥੀ ਉਹਦੇ, ਉਹਦਾ ਉਧਰੋਂ ਦਾ ਨਹੀਂ ਲੱਗਾ ਤੇ ਉਧਰ ਹੋ ਗਏ। ਇਹ ਵੇਖ ਲਓ ਇਕੱਠੇ ਕਿੱਥੇ ਕਰ ਲਾਂਗੇ ਇਹਨਾਂ ਨੂੰ ਜੀ। ਇਹ ਤਾਂ ਮਸਲਾ ਹੈ ਜੀ। ਤੇ ਜਦੋਂ ਹੁਣ ਸਾਰਾ ਫੁੱਲੀ ਦਾ ਜਾਂ ਸਾਰੇ ਦੱਸਦੇ ਆ ਕਾਂਗਰਸ ਨੇ ਤਾਂ ਕੀਤਾ ਹੀ ਕੀਤਾ, ਜਿਹੜੇ ਸਿੱਖਾਂ ਦੇ ਪੰਥ ਦੇ ਵਾਰਡ ਲੈਣ ਵਾਲੇ ਉਹ ਵੀ ਵਿੱਚ ਹੀ, ਸਹੀ, ਕਿਹਨੂੰ ਰੋਵਾਂਗੇ, 5 ਵਾਰ ਮੁੱਖ ਮੰਤਰੀ ਬਣਾਤਾ ਫਿਰ ਵੀ ਉਹ ਹਾਲ। ਜੀ। ਤੇ ਹੁਣ ਲੋਕਾਂ ਨੇ ਇਹ ਰਾਤ ਕੀਤੀ ਵੀ ਇਹ ਦੋਵੇਂ ਬੜੇ ਵੱਡੇ ਠੱਗ ਆ, ਤੇ ਨਵਿਆਂ ਨੂੰ ਵੇਖ ਲਓ ਉਹ ਲੱਗਦਾ ਵੀ ਸੀਗੇ ਉਹ ਜੇ ਨਵੇਂ, ਜਿੰਨੇ ਚਿਰ ਨੂੰ ਉਹਨਾਂ 17 ਸਾਲਾਂ ਕੀਤਾ ਇਹਨਾਂ ਇੰਨੇ ਚ ਹੀ ਕਰ ਲੈਣਾ। ਹੁਣ 2 ਵੇਖੋ ਮੰਤਰੀ ਝਟਕਾ ਕੇ ਠਾਹ ਮਾਰੇ ਆ ਅੰਮ੍ਰਿਤਸਰ ਦੇ, ਸ੍ਰੀ ਅੰਮ੍ਰਿਤਸਰ ਦੇ। ਉਹ ਡਾਕਟਰ ਨਿੱਜਰ ਸਾਹਿਬ ਏਡੇ ਵਧੀਆ ਬੰਦੇ ਆ, ਗੁਰਮੁਖ ਰਾਜਨੀਤੀ ਤੇ ਉਹਨਾਂ ਨੂੰ ਆਉਂਦੀ ਨਹੀਂ, ਚਲੋ ਵੇਖ ਕਰਕੇ ਆ ਗਏ ਵੀ ਖੋਰਾ ਭਲਾ ਹੋ ਜਾਊਗਾ। ਤੇ ਉਹ ਇੰਨੀ ਗੱਲ ਹੀ ਲੈਤੀ ਵੀ ਜਿਹੜੇ ਠੇਕੇਦਾਰ ਹੁੰਦੇ ਆ ਜਾਂ ਜਿਹੜੇ ਦੂਜੇ ਖਾ ਪੀ ਤੇ ਉਹ ਜਾਂਦੇ ਆ ਸਾਰੇ, ਤੁਸੀਂ ਇੱਕੇ ਨੂੰ ਹੀ ਸੱਦੀ ਜਾਂਦੇ, ਪਹਿਲਾਂ ਥੱਲੇ ਦੇ ਤਾਂ ਨੂੰ ਤੁਰੋ, ਤੇ ਉਹਨੂੰ ਨਾਲ ਹੀ ਜਾਂਦੇ ਵੀ ਹਮਦਰਦੀ ਲੈ ਤੁਹਾਡੇ ਕੰਮ ਦਾ ਨਹੀਂ ਜੀ, ਹਮਦਰਦੀ, ਹਾਂਜੀ। ਤੇ ਇਹ ਕਰਕੇ ਚਲੋ ਵਧੀਆ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ, ਤੁਸੀਂ ਵਿਸ਼ਲੇਸ਼ਣ ਕਰਦੇ ਜੇ, ਇੱਥੇ ਲੋਕਾਂ ਨੂੰ ਜਾਗਰਤ ਕਰਦੇ ਰਹੋ। ਧੰਨਵਾਦ, ਮਿਹਰਬਾਨੀ। ਸੋ ਬਿਲਕੁਲ ਚਲੋ ਜੋ ਮਸਲਾ ਚੱਲ ਰਿਹਾ ਉਹ ਤਾਂ ਆਪਾਂ ਦੱਸਣਾ ਹੀ ਆ। ਆਪਾਂ ਇੱਕ ਜਿਹੜਾ ਸਿੱਖ ਜੋ ਕਿ ਮਾਈਨੋਰਿਟੀ ਚ ਜੋ ਉੱਥੇ ਧੱਕਾ ਹੋਇਆ, ਉਹਦਾ ਵੀ ਆਪਾਂ ਉਸ ਆਧਾਰ ਤੋਂ ਵੀ ਆਪਾਂ ਐਂਗਲ ਤੋਂ ਵੀ ਜਿਹੜੀ ਗੱਲ ਜ਼ਰੂਰ ਕਰਦੇ ਰਹਿਣਾ ਆ। ਜੋ ਉਦੋਂ ਪ੍ਰਵੀਨ ਜਿਹੜਾ ਕਤਲੇਆਮ ਵਾਪਰਿਆ, ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਜਿਹੜੇ ਉਹ ਆਏ ਜੀ। ਅੱਜ ਕੋਈ ਵੀ ਕੁਛ ਜਿਹੜਾ ਉਹ ਕਵੇ, ਪਰ ਉਸ ਆਧਾਰ ਦੇ ਉੱਤੇ ਜਿਹੜੇ ਪੋਲੀਟੀਕਲ ਅਸਾਈਲਮ ਜਿਹੜਾ ਮਿਲਣਾ, ਧਰਮ ਦੇ ਆਧਾਰ ਦੇ ਉੱਤੇ ਜਿਹੜਾ ਅਸਾਈਲਮ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ ਮਿਲਿਆ, ਹਾਂ, ਉਸ ਤੋਂ ਬਾਅਦ ਦੇ ਵਿੱਚ ਅੱਗੇ ਤੋਂ ਅੱਗੇ ਫਿਰ ਸਾਰਿਆਂ ਨੂੰ ਆਉਣ ਦਾ ਮੌਕਾ ਮਿਲਿਆ। ਇੱਕ ਵਾਹਿਦ ਮੁਲਕ ਸੀਗਾ ਅਮਰੀਕਾ ਏਦਾਂ ਦਾ, ਜਿਹਨੇ ਪਰਿਵਾਰਾਂ ਨੂੰ ਵੀ ਉਸ ਤੋਂ ਬਾਅਦ ਦੇ ਵਿੱਚ ਲਿਆਂਦਾ, ਆਉਣ ਦਿੱਤਾ, ਉਹ ਸਾਰਾ ਕੁਛ ਹੋਇਆ। ਅੱਜ ਤੁਸੀਂ ਕੋਈ ਉਹਨਾਂ ਚੋਂ ਕਹਿ ਸਕਦਾ ਵੀ ਸਾਡਾ ਕੋਈ ਉਹਦੇ ਨਾਲ ਸੰਬੰਧ ਨਹੀਂ, ਪਰ ਮੈਜੋਰਟੀ ਦੇ ਵਿੱਚ ਉਸ ਟਾਈਮ ਦੇ ਉੱਤੇ ਲੋਕ ਆਏ। ਹੁਣ ਬੰਦਾ ਕੋਈ ਕਹਿ ਦੇਵੇ, ਹਾਂ, ਕੋਈ ਕਿਸੇ ਦਾ ਹੋਊਗਾ ਵੀ ਹਾਂ ਜੀ ਅਸੀਂ ਤਾਂ ਫਾਈਨੈਂਸ਼ੀਅਲ ਕਰਕੇ ਆਏ ਆ, ਪਰ ਉਹ ਰਾਹ ਬਣੇ ਤਾਂ ਨਹੀਂ, ਰਾਹ ਬਣੇ। ਤੇ ਇਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਜੋ ਉੱਥੇ ਅਣਮਨੁੱਖੀ ਕਾਰੇ ਹੋ ਰਹੇ ਸੀ, ਹਾਲੇ ਵੀ ਹੋ ਰਹੇ ਸੀ, ਉਹ ਉਸ ਟਾਈਮ ਤੇ ਵਰਲਡ ਦੇ ਵਿੱਚ ਜੇ ਕਿਸੇ ਨੇ ਰਿਕਗਨਾਈਜ਼ ਕੀਤਾ,
ਮਤਲਬ ਪੋਲੀਟੀਕਲ ਅਸਾਈਲਮ ਜੇ ਕਿਸੇ ਨੇ ਅਪਰੂਵ ਕੀਤੇ ਲੋਕਾਂ ਦੇ ਉਸ ਆਧਾਰ ਤੇ, ਤਾਂ ਅਮਰੀਕਾ ਉਹਨਾਂ ਮੁਲਕਾਂ ਦੇ ਵਿੱਚੋਂ ਇੱਕ ਹੈ। ਇਸ ਕਰਕੇ ਵੀ ਤੁਸੀਂ ਇੱਥੋਂ ਦੇ ਸਿਸਟਮ ਨੂੰ ਇਸ ਨੂੰ ਕਹਿ ਸਕਦੇ ਹੋ ਕਿ ਉਹਨੇ ਵਾਕਈ ਇਸ ਗੱਲ ਨੂੰ ਮਾਨਤਾ ਦਿੱਤੀ ਕਿ ਉੱਥੇ ਲੋਕਾਂ ਤੇ ਜ਼ੁਲਮ ਹੋ ਰਿਹਾ, ਲੋਕਾਂ ਨੂੰ ਉੱਥੋਂ ਹਿਜਰਤ ਕਰਨੀ ਪਈ ਹੈ, ਅਜੇ ਵੀ ਹੋ ਰਿਹਾ ਉਸੇ ਆਧਾਰ ਦੇ ਉੱਤੇ ਅਜੇ ਵੀ ਜਿਹੜਾ ਉਹ ਲੋਕਾਂ ਦੇ ਕੇਸ ਅਪਰੂਵ ਹੋ ਰਿਹਾ। ਬਿਲਕੁਲ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹਲੇ ਵੀ ਕੋਈ ਬਹੁਤਾ ਕੁਝ ਬਦਲਿਆ ਨਹੀਂ, ਦੋਨੇ ਚੀਜ਼ਾਂ ਹੀ। ਹੁਣ ਦੇਖੋ ਆਪਾਂ ਸਮੇਂ ਦੇ ਗੇੜ ਦੇ ਵਿੱਚ ਜਿੱਦਾਂ ਸ਼ੁਰੂਆਤ ਕੀਤੀ ਸੀ ਜਿਸ ਗੱਲ ਤੋਂ, ਹਾਂਜੀ, ਪਾਣੀ ਦਾ ਮਸਲਾ ਹੋ ਗਿਆ, ਸੂਬੇ ਦੇ ਵੱਧ ਅਧਿਕਾਰਾਂ ਦਾ ਮਸਲਾ ਹੋ ਗਿਆ, ਹਾਂਜੀ, ਪੰਜਾਬੀ ਦੇ ਨਾਲ ਜੋ ਚੱਲ ਰਿਹਾ ਹੈ ਉਹ ਆਪਾਂ ਦੇਖਿਆ, ਤੁਸੀਂ ਜ਼ਿਕਰ ਕੀਤਾ ਸੀਗਾ, ਹਾਂਜੀ, ਵੀ ਆਕਾਸ਼ਵਾਣੀ ਤੋਂ ਵੀ ਉਡਾਤੀ, ਪੰਜਾਬੀ ਦਾ ਬੁਲੇਟਿਨ, ਪੰਜਾਬੀ ਦਾ ਪ੍ਰੋਗਰਾਮ ਥੱਲੇ ਮੈਂ ਦੇਖਿਆ ਜੀ, ਸੁਣਦਾ ਕੌਣ ਆ ਜੀ ਅੱਜ ਕੱਲ ਰੇਡੀਓ, ਤੇ ਫਿਰ ਬੋਲਦੇ ਵੀ ਕਿਉਂ ਆ ਘਰੇ, ਬਿਲਕੁਲ ਏਦਾਂ ਨਹੀਂ ਹੁੰਦੀ ਗੱਲ। ਇਹ ਜਿਹੜੀਆਂ ਚੀਜ਼ਾਂ ਦਿਖਣੀਆਂ ਚਾਹੀਦੀਆਂ, ਕਿਉਂ ਕਹਿੰਦੇ ਆ ਵੀ ਆਪਣੀ ਕੌਮ ਦਾ ਜਾਂ ਆਪਣੇ ਵਰਗਾ ਦਿਖਦਾ ਬੰਦਾ ਉੱਚੇ ਅਹੁਦਿਆਂ ਤੇ ਹੋਣਾ ਚਾਹੀਦਾ, ਜੀ, ਬੰਦਾ ਦੇਖ ਕੇ ਫਿਰ ਪ੍ਰੇਰਨਾ ਵੀ ਮਿਲਦੀ ਆ, ਤੇ ਉਹ ਬੰਦੇ ਨੂੰ ਪਤਾ ਹੁੰਦਾ ਵੀ ਜਿਹੜੇ ਲੋਕ ਅਜਿਹੀ ਥਾਂ ਤੇ ਆ ਉਹਨਾਂ ਨੂੰ ਕਿਉਂ ਇਹ ਚੀਜ਼ਾਂ ਜ਼ਰੂਰੀ ਆ। ਹਾਂਜੀ, ਬਿਲਕੁਲ। ਹੁਣ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਨੂੰ ਖੁੱਡੇ ਲਾਈਨ ਦਾ ਤਾਂ ਬਾਹਰ ਕਰਤਾ, ਹਾਂਜੀ, 200 ਕਾਲਜ ਨੇ ਉਹਦੇ ਨਾਲ, ਦੇਖੋ, ਹਾਂਜੀ, 200 ਕਾਲਜਾਂ ਦੇ ਵਿੱਚੋਂ ਪੰਜਾਬੀ ਲਾਜ਼ਮੀ ਸਬਜੈਕਟ ਕੱਢਤਾ, ਹਾਂਜੀ, ਪੰਜਾਬੀ ਮਤਲਬ ਇੱਕ ਤਰੀਕੇ ਨਾਲ ਪ੍ਰਾਇਮਰੀ ਹੋ ਗਈ, ਹੁਣ ਸੈਕੰਡਰੀ ਨਹੀਂ ਰਹੀ। ਹਾਂ, ਇਹ ਕਹਿ ਸਕਦੇ ਹੋ ਤੁਸੀਂ। ਕਿੰਨੇ ਮਤੇ ਪਾਸ ਹੋ ਚੁੱਕੇ ਆ, ਕਿੰਨੇ ਮੁੱਖ ਮੰਤਰੀ ਬੋਲ ਹਟੇ ਸਾਹਿਬ, ਹਾਂਜੀ, ਇਕੱਲੇ ਇਹੀ ਨਹੀਂ, ਤੋਂ ਪਹਿਲਾਂ ਵੀ ਕਈ ਮੁੱਖ ਮੰਤਰੀ ਕਹਿ ਹਟੇ ਪੰਜਾਬੀ 'ਚ ਕੰਮ ਹੋਊਗਾ ਜੀ, ਹਾਂਜੀ, 2007 ਦੇ ਵਿੱਚ ਐਕਟ ਬਣਾਇਆ ਸੀ, ਹਨਾ, ਉਹ ਹੋਇਆ, ਪਾਸ ਵੀ ਹੋਏ ਮਤੇ ਵੀ, ਹਾਂਜੀ, ਹੁਣ ਕਹਿੰਦੇ ਸੀ ਕਿ ਵੀ ਜਿਹੜੇ ਨਹੀਂ ਲਿਖਵਾ ਸਕਦੇ ਉਹਨੂੰ ਅਸੀਂ ਮਾਇਕ ਸਹਾਇਤਾ ਵੀ ਕਰਾਂਗੇ। ਹੁਣ ਦੇਖ ਲਓ ਕਿੱਥੇ ਗੱਲ ਪਹੁੰਚੀ ਹੈ। ਹੁਣ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਸ਼ਾਇਦ ਬੋਲੇ ਵੀ ਹੈ ਕਿ ਨਹੀਂ, ਹੁਣ ਇੱਕ ਫਰਦ ਦੇ ਉੱਤੇ ਬੋਲੇ ਆ, ਰਜਿਸਟਰੀ ਦੇ ਵਿੱਚ ਫਾਰਸੀ ਦੇ ਸ਼ਬਦ ਅਸੀਂ ਕੱਢ ਦਿੰਦੇ ਆ, ਹਾਂਜੀ, ਤੇ ਹੁਣ ਪੰਜਾਬੀ ਜਿਹੜੀ ਉਹਦੀ ਥਾਂ ਤੇ ਸਰਲ ਪੰਜਾਬੀ ਦੇ ਵਿੱਚ ਜਿਹੜਾ ਉਹ ਲਿਖਣਾ, ਇਹ ਵੇਖੋ ਹੁੰਦਾ ਕਿ ਨਹੀਂ ਹੁੰਦਾ। ਬਿਆਨ ਤਾਂ ਬਹੁਤ ਸੋਹਣਾ, ਹਾਂਜੀ, ਨਹੀਂ ਦੇਖੋ, ਇਹ ਤਾਂ ਹੋਣਾ ਨਹੀਂ ਹੋਣਾ, ਇਹ ਤਾਂ ਕਰਨਾ ਚਾਹੀਦਾ, ਚਲੋ ਸਰਕਾਰ ਨੂੰ ਹੋ ਜਾਵੇ, ਪਰ ਇਹ ਆ ਜਿਹੜਾ ਪੰਜਾਬ ਯੂਨੀਵਰਸਿਟੀ, ਹਾਂ, ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਕੌਣ ਬੋਲੂਗਾ? ਇਹ ਵੀ ਤੇ ਸਰਕਾਰ ਨੇ ਕੰਮ ਕਰਨਾ ਨਾ, ਇਹ ਵੀ ਤੇ ਗ੍ਰਾਂਟਾਂ ਨੂੰ ਲੈ ਕੇ ਆਪਾਂ ਦੇਖਦੇ ਹੀ ਰਹੇ ਹਾਂ ਕੀ ਹੋ ਗਿਆ ਇਲੈਕਸ਼ਨਾਂ ਦੇ ਵਿੱਚ, ਕੀ ਹੁੰਦਾ ਰਿਹਾ ਮਸਲਾ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਉੱਤੇ ਜ਼ੋਰ ਲੱਗਾ ਪਿਆ, ਟੈਲ ਲੱਗਿਆ ਪਿਆ ਵੀ ਇਹਨੂੰ ਕੇਂਦਰੀ ਯੂਨੀਵਰਸਿਟੀ ਲੱਗੀ ਆ, ਹਾਂਜੀ, ਨੇੜੇ ਹੀ ਹੈ ਉਹ, ਉੱਥੇ ਜਿੰਨੀ ਇਕੱਲਾ ਪੰਜਾਬ ਨਹੀਂ, ਪੰਜਾਬੀ ਯੂਨੀਵਰਸਿਟੀ ਨੂੰ ਵੀ ਦੇਖ ਲਿਓ ਕਿਤੇ, ਹਾਂਜੀ, ਜਿੰਨੀ ਉੱਥੇ ਸੈਨੇਟ ਦੀ ਚੋਣ ਹੈ, ਜਿੰਨਾ ਉੱਥੇ ਸਿੰਡੀਕੇਟ ਦਾ ਕੰਮ ਹੈ, ਸਾਰੇ ਦਾ ਹੀ ਕੇਂਦਰੀਕਰਨ ਉੱਥੇ ਤਕਰੀਬਨ ਹੋ ਚੱਲਿਆ। ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਇਸ ਚੀਜ਼ ਤੇ ਬੋਲੇ ਆ, ਜਿਹੜੇ ਨਿਆਣੇ ਕਈ ਜਿਹੜੇ ਆ ਉੱਥੇ ਸਮਝਦੇ ਨੇ, ਉਹ ਗੱਲ ਕਰਦੇ ਨੇ, ਹਾਂਜੀ, ਪਰ ਉੱਥੇ ਕੀ ਹੋ ਰਿਹਾ ਆਪਣੇ ਸਾਹਮਣੇ। ਆਪਣੇ ਨਾਲ ਅਗਲੇ ਕਾਲਰ ਨੇ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਸਵਾਲ ਇਹ ਹੈ ਜੀ, ਵੀ ਸਵਾਲ ਤਾਂ ਇੱਥੇ ਖੜੇ ਰਹਿਣੇ ਆ, ਹੱਦ ਵੱਧਦੇ ਜਾਣੇ, ਕੀ ਮਤਲਬ ਪੰਜਾਬ ਨੂੰ ਅੱਜ ਤੱਕ ਸਾਨੂੰ ਸੋਲਿਡ ਲੀਡਰ ਨਹੀਂ ਮਿਲਿਆ ਜੀ, ਜਿਹਨੂੰ ਕਿ ਆਪਣੇ ਝੋਲੀਆਂ ਨੇ ਭਰੀਆਂ। ਹੁਣ ਕਹਿਣਾ ਅੱਜ ਵੀ ਦੇਖੋ ਪੰਜਾਬ ਦੇ ਕਿੰਨੇ ਤਰਾਸੀ ਆ, ਕਿੰਨੇ ਮਸਲੇ ਆ, ਅੱਜ ਵੀ ਇੱਥੇ ਕਿਹੜਾ ਲੀਡਰ ਜਿਹੜਾ ਪੰਜਾਬ ਦੀ ਬਾਂਹ ਖੜ ਕੇ ਜਿਹੜਾ ਪੰਜਾਬ ਦੀ ਅਗਵਾਈ ਕਰਨ ਨੂੰ ਤਿਆਰ ਹੈ ਜੀ। ਇੱਕ ਚੀਜ਼, ਦੂਜੀ ਚੀਜ਼, ਸਾਡੇ ਲੀਡਰ ਹੈ ਉਹ ਨਹੀਂ ਖਤਮ, ਪਹਿਲੇ ਤਾਂ ਕਰਨ ਖਤਮ। ਦੇਖੋ ਪਹਿਲੇ ਨੈਸ਼ਨਲ ਫਿਲਮਾਂ ਦੀ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਜੀ, ਉਹ ਬੰਦਾ ਉਸ ਜਿਹਨੇ ਦਿਨ ਮਰ ਬਾਰ ਜਾਣ ਛੇਤੀ, ਕਦੇ ਵੀ ਕਿਸੇ ਲੀਡਰ ਦੇ ਗੁੰਗੇ ਹੋ ਗਏ ਉਹਦੇ ਬਾਰੇ ਕਦੇ ਗੱਲ ਨਹੀਂ ਕੀਤੀ। ਉਹਦਾ ਕੀ ਮਤਲਬ ਕਹਦੇ ਉਹ ਚੰਡੀਗੜ੍ਹ ਵਾਸਤੇ ਇੰਨਾ ਕੁਝ ਕੀਤਾ, ਕੁਰਬਾਨੀ ਦੇਤੀ, ਉਹਦੀ ਕੁਰਬਾਨੀ ਦੇ ਲਈ ਦੇਖੋ ਉਹਦਾ ਕਦੇ ਨਾਂ ਤੱਕ ਨਹੀਂ ਗਿਆ ਜੀ। ਅੱਛਾ, ਦੂਜੀ ਗੱਲ ਇਹ ਨਹੀਂ ਹੈਗੀ ਵੀ ਇਹ ਆਪਣੇ ਸੈਲਫਿਸ਼ ਲਈ ਲੜ ਰਹੇ ਹੈਗੇ ਆ। ਜਿਸ ਐਮਰਜੈਂਸੀ ਲਿੰਕਣ ਤੋਂ ਪਹਿਲਾਂ ਬਹੁਤ ਘਰਾਂ ਦੀ ਗੱਲ ਚੱਲੀ ਸੀ, ਚੰਡੀਗੜ੍ਹ ਮੀਟਿੰਗ ਹੋਈ ਸੀ ਜੀ, ਜਿਹਦੇ ਵਿੱਚ ਪ੍ਰਣਬ ਮੁਖਰਜੀ ਵੀ ਆਏ ਸੀ, ਸਾਰੀ ਆਪਣਾ ਜਿਹੜਾ ਆਪਣਾ ਬੰਗਾਲ ਮੁੱਖ ਮੰਤਰੀ ਜੀ, ਨਹੀਂ ਜਾਂ ਪੰਜਾਬ ਬਹੁਤ ਚੱਲਣਾ, 28 ਸਾਰੇ ਹੈ ਜੀ ਮੁੱਖ ਮੰਤਰੀ ਹੈ ਜੀ ਇਹ ਬੰਗਾਲ ਦਾ ਜੀ। ਉਹ ਤੋਂ ਬਾਅਦ ਕਰਨਾ ਦੀਦੀ ਬਾਸੂ, ਹਾਂ, ਜਸੂ ਬਾਸੀ ਜੀ, ਇਹਨਾਂ ਸਾਰਿਆਂ ਚੰਡੀਗੜ੍ਹ ਮੀਟਿੰਗ ਹੋਈ ਵੀ ਜਿਹੜੇ ਪੱਧਰ ਕਰ ਹੋਣੇ ਚਾਹੀਦੇ ਹੈ। ਉਸ ਤੋਂ ਬਾਅਦ ਸਰ ਮੀਡੀਆ ਸਾਰੇ ਬੜੇ ਹਿੰਦੁਸਤਾਨ ਦੇ ਲੀਡਰ ਇਕੱਠੇ ਹੋਏ, ਕਾਰਕਾਂ ਦੀ ਲੜਨੀ ਚਾਹੀਦੀ ਹੈ, ਸੈਂਟਰ ਸਾਹਿਬ ਆਪਣੇ ਕੋਲ ਲੜਨ ਜਾਂਦੇ ਇਕੱਠੇ ਕਰ ਰਿਹਾ। ਉਹਦੇ ਵਿੱਚ ਕੀ ਹੋਇਆ, ਐਮਰਜੈਂਸੀ ਲੱਗ ਗਈ। ਐਮਰਜੈਂਸੀ ਵਿੱਚ ਅਸੀਂ ਇੰਡੀਆ ਨੂੰ ਦੋਸ਼ ਦਿੰਦੇ, ਕਾਂਗਰਸ ਦੋਸ਼ ਦਿੰਦੇ ਹਾਂ ਜੀ। ਅਸੀਂ ਆਪ ਕਾਤਲ ਹਾਂ, ਪੁੱਛੋ ਕਿੱਦਾਂ। ਇੰਦਰਾ ਗਾਂਧੀ ਦੋ ਵਾਰ ਸਵਾਰਨਸਨ ਭੇਜਿਆ ਜੀ।
इंदिरा गांधी ने अकाली लीडर ने कोल ਜਿਹੜੇ ਪੰਜਾਬ ਦੇ ਮਸਲੇ ਆ मैंने बैठ के हल कर लो, अमृतसर के ऊपर लिख दिया, सारा अंदर चुप करके बैठा। फिर जरा संतोष ने भेजा जी भाई मैं ना बैठ के गल कर लो, मैं इस बार हल करने टौरा मान गया था जी। बाहर कर मेरे ऊपर लीडर ने गल हो गया, ऐसा मोर्चा लाना जी। वो मोर्चा लाना असर के मैं छेती कर रहे उस मुक्ति हुआ जी कि इंदिरा गांधी इमरजेंसी लगी, इंदिरा गांधी हार गई और जेल जाना पिया। वो पंजाब इस कर खोड़ कर दी सी कि एक पंजाब ही आएगा जिन्हें इमरजेंसी खत्म मोर्चा लाया। अगर ये नॉर्थ ये मोर्चा ना लाया तो मैं हाथ नहीं पहुंचना सी। ਉਹ ਜੀ ਸਾਡੇ ਲੀਡਰਾਂ ਦੀ ਗਲਤੀ ਹੈਗੀ ਹੈ, ਉਹਨਾਂ ਬੈਠੇ ਗੱਲ ਕਰਨ ਨੂੰ ਤਿਆਰ ਨਹੀਂ ਹੋਏ। ਉਹ ਇੰਡੀਆ ਕੇ ਜੋ ਬਾਹਰ ਬੜਾ ਉਹਦਾ ਕੋਲ ਕਲੰਕ ਲਾ ਕੇ ਨਾਲ ਖਰੂ ਮੈਂ ਨੇੜੇ ਕਰ ਬਣ ਸਾਡਾ ਲੀਡਰ ਸਟਰੋਂਗ ਲੀਡਰ ਕੋਈ ਨਹੀਂ ਹੈਗੀ। ਹੁਣ ਇੱਕੋ ਇੱਕ ਦਾ ਹੱਲ ਹੈਗਾ, ਕੋਈ ਐਸੇ ਲੀਡਰ ਜਿਹੜੇ ਸਾਰੇ ਹਿੰਦੁਸਤਾਨ ਬਹੁਤ ਕਾਰਨ ਦੇ ਕੱਟੇ ਇੱਕ ਕਮੇਟੀ ਬਣੀ ਜੀ, ਸਮੁੱਚੇ ਤੌਰ ਤੇ ਸਾਰੇ ਹਿੰਦੁਸਤਾਨ ਦੇ ਜਿਹੜੇ ਚੀਫ ਮਿਨਿਸਟਰ ਹੈ ਜਾਂ ਲੀਡਰ ਹੈ ਉਹ ਪਦ ਕਾਰਨ ਦੇ ਪਰ ਇੱਕ ਸੱਚਾ ਅੰਦੋਲਨ ਸ਼ੁਰੂ ਕਰਨੀ। ਇਹ ਹੱਲ ਹੈ ਜਿੱਥੇ ਮੈਂ ਆਪ ਜਾ ਰਹੇ। ਠੀਕ ਹੈ ਪੰਜਾਬ ਕੋਲ ਪੰਜਾਬ ਕਿਸੇ ਨੇ ਆਏ ਮੇਰੇ ਇੱਕ ਵਾਰੀ ਖੋਦ ਤੁਹਾਨੂੰ ਸੁਝਾਈ ਮਿਹਰਬਾਨੀ ਸਾਡਾ ਕਿ ਬਹੁਤ ਸੋਹਣਾ ਚੰਗਾ ਚੱਲਦਾ ਉਹਨਾਂ ਕੋਈ ਕਿਸੇ ਕਾਰਨ ਤੇ ਬੰਦ ਹੋ ਗਿਆ ਉਹ ਸ਼ੁਰੂ ਕਰ ਜਿਹਦਾ ਕਹਿਣਾ ਮਤਲਬ ਮਿੱਟੂ ਸੂਰੇ ਸਵਾਲਾਂ ਜਵਾਬ ਸੀ ਦਿੰਦੇ ਹੁੰਦੇ ਸੀ ਕਿ ਮਨ ਦੇ ਸ਼ੰਕੇ ਦੂਰ ਹੋ ਜਾਂਦੇ ਹੁੰਦੇ ਸੀ ਜੀ। ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਮਿਹਰਬਾਨੀ। ਦੇਖੋ ਲੀਡਰ ਦੀ ਜਿਹੜੀ ਗੱਲ ਕਰਦੇ ਹੁਣ ਜਿਹੜਾ ਲੀਡਰ ਬਣ ਜਾਂਦਾ ਉਹ ਸ਼ਹੀਦੀ ਤੋਂ ਬਾਅਦ ਹਾਂਜੀ ਫਿਰ ਆਪਾਂ ਦੇਖਦੇ ਹਾਂ ਹੁਣ ਮੰਨਣ ਨੂੰ ਨਹੀਂ ਨਾ ਰਾਜੀ ਹੁੰਦੇ, ਮੰਨਣ ਨੂੰ ਨਹੀਂ ਜਦੋਂ ਮੋਹਰੇ ਹੁੰਦੇ ਆ। ਹਾਂਜੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਲੀਡਰ ਹੀ ਸੀਗੇ ਉਸ ਟਾਈਮ ਦੇ ਉੱਤੇ ਕਿਹੜੇ ਧਰਮ ਦੇ ਜਾਂ ਕਿਹੜਾ ਪੰਜਾਬੀ ਉਹਨਾਂ ਨੂੰ ਨਹੀਂ ਸੀ ਮੰਨਦਾ ਕਿ ਜਿਸ ਤਰੀਕੇ ਦੇ ਨਾਲ ਗੱਲ ਤਾਂ ਵੱਧ ਅਧਿਕਾਰਾਂ ਦੀ ਸੂਬੇ ਦੀ ਉਹ ਕਰਦੇ ਸੀ, ਪੰਜਾਬ ਦੀ ਉਹ ਗੱਲ ਕਰਦੇ ਸੀ ਤੇ ਉਹ ਹਰ ਇੱਕ ਨੂੰ ਕਹਿੰਦੇ ਸੀ ਵੀ ਸੱਚੇ ਆਪਣੇ ਧਰਮ ਦੇ ਵਿੱਚ ਬਣੋ। ਫਿਰ ਬਾਅਦ ਦੇ ਵਿੱਚ ਜਿਹੜਾ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਆਉਂਦਾ ਆ ਫਿਰ ਆਪਾਂ ਜਾਣ ਮਗਰੋਂ ਤਾਂ ਆਪਾਂ ਉਸ ਨੂੰ ਜ਼ਰੂਰ ਆਉਂਦੇ ਹਾਂ, ਚਾਹੇ ਉਹ ਦੀਪ ਸਿੱਧੂ ਆ ਚਾਹੇ ਹੁਣ ਸਿੱਧੂ ਮੂਸੇ ਵਾਲਾ ਆ, ਹੁਣ ਅੰਮ੍ਰਿਤਪਾਲ ਦੀ ਗੱਲ ਕਰ ਲਓ, ਹੋਰ ਬਥੇਰੇ ਨੇ ਆ ਜਾਂਦੇ ਚਲੇ ਜਾਂਦੇ। ਜਦੋਂ ਚਲੇ ਜਾਂਦੇ ਫਿਰ ਆਪਾਂ ਕਹਿਣ ਲੱਗ ਜਾਂਦੇ ਵੀ ਲੀਡਰ ਆਪਾਂ ਨੂੰ ਮਿਲਿਆ ਕੋਈ। ਨਾਲੇ ਦੂਜੀ ਗੱਲ ਇਹ ਹੈ ਕਿ ਚਲੋ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਬਹੁਤ ਸਾਰੇ ਲੋਕ ਅਕਾਲੀ ਦਲ ਦੇ ਵਿੱਚ ਉਸ ਵੇਲੇ ਜੋ ਕੁਝ ਹੋ ਰਿਹਾ ਸੀ ਉਹ ਵੀ ਇੱਕ ਪੱਖ ਹੈਗਾ ਵੀ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ, ਹੱਥ ਖੜੇ ਕਰਕੇ ਬਾਹਰ ਆਏ। ਹਾਂਜੀ ਬਿਲਕੁਲ ਉਹਦੇ ਤੇ ਗੱਲ ਆ। ਪਰ ਇਹ ਸਾਰੇ ਪ੍ਰਕਰਨ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬੇਕਸੂਰ ਹੈ, ਉਹ ਰੋਕ ਸਕਦੀ ਸੀ। ਕਿਉਂਕਿ ਇੰਟੈਲੀਜੈਂਸ ਹੁੰਦੀ ਆ, ਆਈਡੀ ਹੁੰਦੀ ਆ। ਹਾਂਜੀ ਇਹ ਕਹਿਣਾ ਉਹ ਇੱਕ ਤਰੀਕੇ ਨਾਲ ਉਹਨੂੰ ਡਿਫੈਂਡ ਕਰਨ ਦੇ ਬਰਾਬਰ ਹੈ। ਸੋ ਇਹ ਨੰਗੀ ਚਿੱਟੀ ਗੱਲ ਨੂੰ ਜੇ ਇਸ ਤਰ੍ਹਾਂ ਹੀ ਰਹਿਣ ਦੇਈਏ ਤਾਂ ਠੀਕ ਹੈ। ਨਹੀਂ ਉਹ ਜੇ ਏਡੀ ਸੀਗੀ ਤੇ ਫਿਰ ਅਗਲੀ ਇੰਗਲੈਂਡ ਤੋਂ ਕਿਉਂ ਸਹਾਇਤਾ ਲੈਂਦੀ, ਕਿਉਂ ਇਜ਼ਰਾਈਲ ਵਾਲਿਆਂ ਦੀ ਮਦਦ ਇਹਨਾਂ ਸਾਰੀਆਂ ਚੀਜ਼ਾਂ 'ਚ ਕਿਉਂ ਲੈਂਦੀ। ਸੋ ਉਹਦੇ ਆਪਣੀ ਫੌਜ ਦੇ ਜਰਨੈਲ ਕਹਿ ਰਹੇ ਆ। ਹਾਂ ਬਿਲਕੁਲ ਕਮਾਂਡਰੀ ਆਪਰੇਸ਼ਨ ਬਣਾ ਕੇ ਉਹਨਾਂ ਤਾਂ ਨਜਿੱਠਿਆ ਨਾ ਇਸ ਸਾਰੇ ਕਾਸੇ ਨੂੰ, ਕਿਉਂ ਬਲੈਕ ਆਊਟ ਕੀਤਾ ਸਾਰਾ ਕੁਝ, ਕੀ ਨਾ ਕੁਝ ਬਾਅਦ ਦੇ ਵਿੱਚ ਹੁੰਦਾ ਰਿਹਾ ਨਾ ਵੀ ਇਹ ਤਾਂ ਚਲੋ ਵੀ ਹਾਂਜੀ ਕਸੂਰ ਇਹਨਾਂ ਦਾ ਵੀ ਆਪਾਂ ਇਹ ਕਹਿ ਸਕਦੇ ਹਾਂ, ਉਹ ਬੇਕਸੂਰ ਆ ਇਹ ਨਹੀਂ ਮੰਨਣ ਨੂੰ ਕੋਈ ਵੀ ਤਿਆਰ। ਸੋ ਆਪਾਂ ਬਿਲਕੁਲ ਸ਼ੁਰੂਆਤ ਕੀਤੀ ਸੀਗੀ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਤੋਂ, ਪਰ ਗੱਲਾਂ ਕਰਦੇ ਕਰਦੇ ਆਪਾਂ ਰਾਜਾਂ ਦੇ ਵੱਧ ਅਖਤਿਆਰਾਂ ਤੱਕ ਤੇ ਹੁਣ ਵੀ ਜਿਹੜੀ ਸਰਕਾਰ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਆਪਾਂ ਜ਼ਿਕਰ ਕੀਤਾ ਜਾਂ ਚੰਡੀਗੜ੍ਹ ਦੇ ਵਿੱਚੋਂ ਰੇਡੀਓ ਦੇ ਵਿੱਚੋਂ ਜਿਹੜੀ ਆਕਾਸ਼ਵਾਣੀ ਦੇ ਵਿੱਚੋਂ ਪੰਜਾਬੀ ਬਾਹਰ ਕਰਨ ਦਾ, ਸੋ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਉਹ ਏਜੰਡੇ ਤਾਂ ਲਗਾਤਾਰ ਚੱਲਦੇ ਹੀ ਰਹੇ ਨੇ, ਪੈਰਲਰ ਚੱਲ ਹੀ ਰਹੇ, ਲੌਂਗ ਟਰਮ ਪਲਾਨਸ ਦੇ ਵਿੱਚ ਸਾਰਾ ਕੁਝ ਹੈਗਾ ਆ ਹੌਲੀ ਜਿਹੜਾ ਇੰਪਲੀਮੈਂਟ ਹੋ ਰਿਹਾ, ਜੋ ਹੌਲੀ ਹੌਲੀ ਆਪਣੇ ਸਾਹਮਣੇ ਆ ਰਿਹਾ। ਪਰ ਇਕੱਠੇ ਹੋਣਾ ਨਹੀਂ ਹੋਣਾ ਉਹਦਾ ਤਾਂ ਚਲੋ ਆਪਾਂ ਨੂੰ ਪਤਾ ਨਹੀਂ ਜੀ, ਪਰ ਐਟਲੀਸਟ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸੁਹਿਰਦਤਾ ਦੇ ਨਾਲ ਸੋਚਣਾ ਤਾਂ ਜਿਹੜਾ ਉਹ ਜ਼ਰੂਰੀ ਹੈਗਾ ਆ। ਸੋ ਇਹ ਜ਼ਰੂਰੀ ਹੈ, ਜੇ ਨਹੀਂ ਕਰਦੇ ਤਾਂ ਫਿਰ ਇਹ ਆਵਾ ਊਤ ਦਾ ਹੀ। ਵਿੱਚ ਕੁਛ ਕੁ ਲੋਕ ਹੁੰਦੇ ਨੇ ਜਿਹੜੇ ਸਮੇਂ-ਸਮੇਂ ਤੇ ਆਪਣਾ ਵਿਰੋਧ ਆਪਣੀ ਹਾਜ਼ਰੀ ਦਰਜ ਕਰਾਉਂਦੇ ਰਹਿੰਦੇ ਨੇ। ਏਦਾਂ ਆ ਪ੍ਰਵੀਨ, ਹੁਣ ਉੱਥੇ ਇਹ ਹੋ ਗਿਆ ਵੀ ਜੇ ਖਬਰ ਠੰਡੀ ਹੋ ਗਈ ਤੇ ਗੱਲ ਹੀ ਮੁੱਕ ਜਾਂਦੀ ਆ। ਉਹ ਮਸਲਾ ਹੀ ਨਹੀਂ ਰਹਿੰਦਾ ਜੇ ਉਹ ਨਿਊਜ਼ ਦੇ ਵਿੱਚ ਦਿਨ ਫੇਸਬੁੱਕ ਤੇ ਟ੍ਰੈਂਡ ਆ ਤਾਂ ਠੀਕ ਹੈ। ਜਿਹੜੇ ਸੋਸ਼ਲ ਮੀਡੀਆ ਤੇ ਉਹ ਏਦਾਂ ਆ, ਜਿਹੜੇ ਟੀਵੀ ਵੇਖਦੇ ਆ ਜਾਂ ਏਦਾਂ ਖਬਰਾਂ ਸੁਣਦੇ ਆ, ਜੇ ਉਹਦੇ ਵਿੱਚ ਹੈਗਾ ਤੇ ਮਸਲਾ ਹੈਗਾ, ਨਹੀਂ ਤਾਂ ਨਹੀਂ। ਪਾਣੀਆਂ ਦਾ ਮਸਲਾ ਕਿਹੜਾ ਹੁਣ ਦਾ ਥੋੜੀ ਆ, ਕਈ ਦਹਾਕਿਆਂ ਦਾ ਚੱਲ ਰਿਹਾ। ਕਈ ਦਹਾਕੇ ਜਦੋਂ ਦਾ ਪੰਜਾਬ ਨੂੰ ਵੰਡਿਆ ਉਦੋਂ ਦਾ ਹੀ ਆ, 66 ਤੋਂ ਹੀ ਚੱਲਦਾ ਆ ਰਿਹਾ। ਆਉਣ ਵਾਲੇ ਸਮੇਂ 'ਚ ਜਲਦੀ ਇੱਕ ਪਾਣੀਆਂ ਦੇ ਉੱਤੇ, ਪੰਜਾਬ ਦੇ ਪਾਣੀਆਂ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਪਹਿਲਾ ਪਾਣੀ ਜਿਓ ਹੈ ਉਹ ਜੂਨ ਦੇ ਮਹੀਨੇ ਦੇ ਵਿੱਚ ਤੁਹਾਡੇ ਲਈ ਜਿਹੜਾ ਉਹ ਆਪਾਂ ਪੇਸ਼ ਕਰਨਾ ਹੈ। ਉਹ ਸੁਣਿਓ, ਉੱਥੋਂ ਦੇ ਜਿਹੜੇ ਕੁਝ ਪ੍ਰੋਫੈਸਰਸ ਉਹਨਾਂ ਦੇ ਨਾਲ ਵੱਖ-ਵੱਖ
ਜਿਹੜੇ ਉਹ ਡਿਫਰੈਂਟ ਐਂਗਲਸ ਤੋਂ ਪਾਣੀ ਦੇ ਕੀ ਹਾਲਾਤ ਨੇ, ਕਿੱਦਾਂ ਜਿਹੜਾ ਆ ਉਹ ਹਾਂਜੀ। ਚੱਲ ਰਿਹਾ, ਕਿੱਦਾਂ ਵੰਡ ਹੋਈ ਸੀ, ਕੀ ਆਪਾਂ ਕਰ ਸਕਦੇ, ਉਹ ਸਾਰੇ ਮਸਲੇ ਨੂੰ ਲੈ ਕੇ ਉਸ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਹੁਣ ਆਪਣਾ ਪ੍ਰੋਗਰਾਮ ਜੀ ਇਜਾਜ਼ਤ ਹੈ। ਜੀ ਬਿਲਕੁਲ। ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸੁਣਿਆ, ਤੇ ਬਹੁਤ ਬਹੁਤ ਸ਼ੁਕਰੀਆ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ, ਚੜ੍ਹਦੀ ਕਲਾ ਚ ਰਹੋ। ਪੰਜਾਬੀ ਰੇਡੀਓ USA।